ਸੱਚ। ਚੱਕਰ ਚਿਹਨ ਅਰ ਬਰਨ ਜਾਤ, ਅਰ ਪਾਤ ਨਹਿਨ ਜਿਹ। ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤ ਓਜ ਕਹਿਜੈ। ਕੋਟ ਇੰਦਰ ਇੰਦਰਾੜ, ਸਾਹੇ ਸਾਹਾਣ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੀਤ ਨੀਤ ਬਨ ਤ੍ਰਿਣ ਕਹਿਤ। ਤਵੈ ਸਰਬ ਨਾਮ ਕਥਾ ਕਵਨ, ਕਰਮ ਨਾਮ ਵਰਨਤ ਸਮਤ। ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੀਤ ਨੀਤ ਬਨ ਤ੍ਰਿਣ ਕਹਿਤ। ਤਵੈ ਸਰਬ ਨਾਮ ਕਥਾ ਕਵਨ, ਕਰਮ ਨਾਮ ਵਰਨਤ ਸਮਤ। ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ। ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਜੇ ਸੋ ਚੰਦਾ ਉਗਵਹਿ, ਸੂਰਜ ਚੜ੍ਹੇ ਹਜ਼ਾਰ। ਏਤੇ ਚਾਨਣ ਹੁਦਿਆ, ਗੁਰ ਬਿਨ ਘੋਰ ਅੰਧਾਰ। ਮੁਖ ਉਚਰਹਿ ਸ਼ਾਸਤਰ ਖਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੁ ਸੁਣੈ, ਜਾਉ ਕਾਲ ਕਿਰਪਾ ਕਰਾਏ। ਕਹਾ
बुद्ध प्रभ तुच्छ हमारी। बरन सकै महिमा जो तिहारी। हम ना सकत कर सिफत तुम्हारी। आप लेहो तुम कथा सुधारी। हम न सकत कर सिफत तुम्हारी। आप लेहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਤ੍ਰਿਸ਼ਨਾ ਬੁਝੈ ਹਰਿ ਕੈ ਨਾਮ। ਮਹਾ ਸੰਤੋਖ ਹੋਵੈ ਗੁਰ ਬਚਨੀ। ਪ੍ਰਭ ਸਿਓ ਲਾਗੈ ਪੂਰਨ ਧਿਆਨ। ਤ੍ਰਿਸ਼ਨਾ ਬੁਝੈ ਹਰਿ ਕੈ ਨਾਮ। ਮਹਾ ਸੰਤੋਖ ਹੋਵੈ ਗੁਰ ਬਚਨੀ। ਪ੍ਰਭ ਸਿਓ ਲਾਗੈ ਪੂਰਨ ਧਿਆਨ। ਰਹਾਉ ਮਹਾ ਕਲੋਲ ਬੁਝੇ ਮਾਇਆ ਕੇ। ਕਰ ਕਿਰਪਾ ਮੇਰੇ ਦੀਨ ਦਇਆਲ। ਆਪਣਾ ਨਾਮ ਦੇਹ ਜਪ ਜੀਵਾ। ਪੂਰਨ ਹੋਏ ਦਾਸ ਕੀ ਘਾਲ। ਸਰਬ ਮਨੋਰਥ ਰਾਜ ਸੂਖ। ਸੂਖ ਰਸ ਸਦ ਖੁਸ਼ੀਆ ਕੀਰਤਨ ਜਪ ਨਾਮ। ਜਿਸ ਕੈ ਕਰਮ ਲਿਖਿਆ ਤੁਰ ਕਰਤਾ। ਨਾਨਕ ਜਨ ਕੇ ਪੂਰਨ ਕਾਮ। ਤ੍ਰਿਸ਼ਨਾ ਬੁਝੈ ਹਰਿ ਕੈ ਨਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੀ ਜਾਪ ਰਸ ਪਿੰਨਾ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਪਾਵਨ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਗਰੀਬ ਨਵਾਜ ਸਤਿਗੁਰੂ ਜੀ ਦੇ ਗੁਰਬਾਣੀ ਅੰਦਰ ਮੁੱਖ ਵਾਕ ਹਨ। ਜੇਕਰ ਕੋਈ ਭਾਵਨਾ ਦੇ ਨਾਲ ਗੁਰਸਿੱਖ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਪਾਵਨ ਕਥਾ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸਰਵਣ ਕਰਦਾ ਹੈ, ਉਸ ਜੀਵ ਦੇ ਨੇੜੇ ਦੁੱਖ ਤੇ ਪਾਪ ਨਹੀਂ ਕਦੇ ਵੀ ਆਉਣਾ ਕਰਦੇ। ਜੋ ਇਹ ਕਥਾ ਸੁਣੈ ਅਰ ਗਾਵੈ, ਦੁਖ ਪਾਪ ਦੇਹ ਨਿਕਟ ਨ ਆਵੈ।
ਪੂਰਬਲੇ ਪਾਪ ਕਰਮ ਵੀ ਜੀਵ ਦੇ ਅਭਾਵ ਹੋ ਜਾਂਦੇ ਨੇ ਔਰ ਆਉਣ ਵਾਲੇ ਸਮੇਂ ਵਿੱਚ ਵੀ ਜੀਵ ਪਾਪ ਕਰਮਾਂ ਤੋਂ ਸੁਚੇਤ ਹੋ ਕਰਕੇ ਜੀਵਨ ਨਿਰਵਾਹ ਕਰਦਾ ਹੈ। ਕਿਉਂਕਿ ਮਹਾਰਾਜ ਜੀ ਦੀ ਅੰਮ੍ਰਿਤਮਈ ਕਥਾ ਦੇ ਵਿੱਚ ਸਤਿਗੁਰੂ ਜੀ ਦੇ ਉਪਦੇਸ਼ ਦੀ ਸਮਝ ਪੈ ਜਾਂਦੀ ਹੈ ਕਿ ਮਹਾਰਾਜ ਕੀ ਸਿੱਖਿਆ ਦੇ ਰਹੇ ਹਨ, ਸਾਨੂੰ ਕੀ ਸਮਝਾ ਰਹੇ ਹੈ, ਸੱਚੇ ਪਾਤਸ਼ਾਹ ਜੀ ਕੀ ਸਾਨੂੰ ਉਪਦੇਸ਼ ਦੇ ਰਹੇ ਨੇ। ਇਹ ਸਤਿਗੁਰਾਂ ਦੀ ਕਥਾ ਦੇ ਵਿੱਚ ਹੀ ਸਾਧ ਸੰਗਤ ਜੀ ਸਮਝ ਪੈਂਦੀ ਹੈ। ਗੁਰਬਾਣੀ ਪੜ੍ਹਨੀ, ਚਾਹੇ ਗੁਰੂ ਕੀ ਬਾਣੀ ਦਾ ਕੀਰਤਨ ਕਰਨਾ ਜਾਂ ਸਰਵਣ ਕਰਨਾ, ਬਹੁਤ ਲਾਭ ਹੈ। ਪਰ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਬਦ ਦੇ ਵਿਚਾਰ ਦੇ ਅੰਦਰ ਸਮਝ ਪੈਂਦੀ ਹੈ, ਉਹ ਗੁਰਬਾਣੀ ਪੜ੍ਹਨ ਨਾਲ ਜਾਂ ਫਿਰ ਕੀਰਤਨ ਕਰਨ ਤੇ ਸੁਣਨ ਦੇ ਨਾਲ ਨਹੀਂ ਸਾਧ ਸੰਗਤ ਜੀ ਸਮਝ ਪੈਂਦੀ। ਜਦੋਂ ਮਹਾਰਾਜ ਜੀ ਦੇ ਸ਼ਬਦ ਦੇ ਵਿਚਾਰ ਹੁੰਦੀ ਹੈ, ਇੱਕ ਇੱਕ ਅੱਖਰ ਦੀ ਸਮਝ ਪੈਂਦੀ ਹੈ ਕਿ ਮਹਾਰਾਜ ਸਾਨੂੰ ਕੀ ਸਮਝਾ ਰਹੇ ਹੈ, ਸੱਚੇ ਪਾਤਸ਼ਾਹ ਜੀ ਕਿਵੇਂ ਸਾਨੂੰ ਜੀਵਨ ਜੁਗਤੀ ਦੀ ਦਾਤ ਦਰਸਾ ਰਹੇ ਨੇ। ਤਾਂ ਹੀ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਵਿੱਚ ਬਚਨ ਕਹੇ ਹਨ, ਸਭ ਤੇ ਉਤਮ ਹਰ ਕੀ ਕਥਾ। ਐ ਗੁਰਸਿੱਖੋ, ਮਹਾਰਾਜ ਜੀ ਦੀ ਅੰਮ੍ਰਿਤਮਈ ਜੋ ਗੁਰਬਾਣੀ ਦੀ ਕਥਾ ਹੈ ਸਭ ਤੋਂ ਉੱਤਮ ਹੈ। ਸੱਚੇ ਪਾਤਸ਼ਾਹ ਹਜੂਰ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੇ ਦੀਦਾਰ ਕਰਨ ਵਾਸਤੇ ਆਉਂਦੇ ਹਾਂ ਕਿ ਦਰਸ਼ਨਾਂ ਦੇ ਕਰਕੇ ਹੀ ਮਹਾਰਾਜ ਸੱਚੇ ਪਾਤਸ਼ਾਹ ਮੁਕਤ ਨਹੀਂ ਹੋ ਜਾਈਦਾ। ਤੇ ਹਜੂਰ ਨੇ ਬਚਨ ਕੀਤੇ ਹਨ, ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ, ਡਿਠੈ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦੇ ਵਿੱਚ ਵੀ ਬਹੁਤ ਵੱਡੀ ਦਾਤ ਹੈ। ਸਤਿਗੁਰਾਂ ਦੇ ਦੀਦਾਰ ਵੀ ਭਾਗਾਂ ਤੋਂ ਬਿਨਾਂ ਨਹੀਂ ਜੀਵਨ ਦੇ ਅੰਦਰ ਪ੍ਰਾਪਤ ਹੁੰਦੇ। ਪਰ ਜੇ ਇਕੱਲੇ ਦਰਸ਼ਨ ਕਰਕੇ ਫਿਰ ਜੀਵ ਮਨ ਆਈਆਂ ਕਰਦਾ ਰਹੇ, ਜ਼ਿੰਦਗੀ ਭਰ ਮਨ ਮੱਤਾਂ ਕਰਦਾ ਰਹੇ, ਫਿਰ ਵੀ ਸਾਧ ਸੰਗਤ ਜੀ ਜੀਵਨ ਸਫਲ ਨਹੀਂ ਕਦੇ ਹੋ ਸਕਦਾ। ਮਹਾਰਾਜ ਸਾਹਿਬ ਜੀ ਦੇ ਸ਼ਬਦ ਦੇ ਵਿਚਾਰ ਕਰਨੇ ਕਰਕੇ ਹੀ ਜੀਵਨ ਜੁਗਤੀ ਦੀ ਦਾਤ ਮਿਲਦੀ ਹੈ। ਨਹੀਂ ਤਾਂ ਇਹ ਮਨੁੱਖ ਮਨ ਮੱਤਾਂ ਕਰਦਾ ਹੈ, ਮਾੜੀ ਸੰਗਤ ਕਰਦਾ ਹੈ, ਸ਼ੁਭ ਗੁਣਾਂ ਨੂੰ ਛੱਡ ਕੇ ਅਵਗੁਣਾਂ ਨੂੰ ਜੀਵਨ ਦੇ ਵਿੱਚ ਧਾਰਨ ਕਰਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਗੁਰੂ ਸ਼ਬਦ ਦੇ ਵਿਚਾਰ ਸਭ ਤੋਂ ਉੱਤਮ ਹੈ। ਗਰੀਬ ਨਵਾਜ਼ ਸਤਿਗੁਰਾਂ ਦੇ ਉਪਦੇਸ਼ ਦੁਆਰਾ ਹੀ ਸਮਝ ਪੈਂਦੀ ਹੈ ਕਿ ਸੱਚੇ ਪਾਤਸ਼ਾਹ ਜੀ ਸਾਨੂੰ ਕੀ ਸਮਝਾ ਰਹੇ ਨੇ। ਆਓ ਸਾਧ ਸੰਗਤ ਜੀ ਪਿਆਰ ਦੇ ਨਾਲ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦਾ ਅੰਮ੍ਰਿਤਮਈ ਪਾਵਨ ਉਪਦੇਸ਼ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਚਿੱਤ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਸਰਬੱਤ ਸੰਗਤ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਤ੍ਰਿਸ਼ਨਾ ਬੁਝੈ ਹਰਿ ਕੈ ਨਾਮ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਬਖਸ਼ਿਸ਼ ਕਰਦੇ ਹਨ। ਐ ਗੁਰਸਿੱਖੋ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਵਿੱਚ ਐਸੀ ਭਾਰੀ ਸ਼ਕਤੀ ਹੈ ਕਿ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਤ੍ਰਿਸ਼ਨਾ ਦੀ ਅਗਨ ਜੀਵ ਦੇ ਹਿਰਦੇ ਵਿੱਚੋਂ ਬੁੱਝ ਜਾਂਦੀ ਹੈ। ਕਿਉਂਕਿ ਸੰਗਤ ਜੀ, ਜਿਵੇਂ ਪ੍ਰਤੱਖ ਵੀ ਅੱਗ ਬਲ ਰਹੀ ਹੋਵੇ, ਜੇ ਉਹਦੇ ਉੱਪਰ ਪਾਣੀ ਪਾ ਦਿੱਤਾ ਜਾਵੇ ਤੇ ਸਤ ਸੰਗਤ ਜੀ ਅੱਗ ਬੁੱਝ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਵਾਹਿਗੁਰੂ ਜੀ ਦਾ ਨਾਮ ਰੂਪੀ ਜਲ ਹੈ ਜੋ ਇਸ ਤ੍ਰਿਸ਼ਨਾ ਦੀ ਪ੍ਰਚੰਡ ਅਗਨੀ ਨੂੰ ਬੁਝਾ ਸਕਦਾ ਹੈ। ਹੋਰ ਜਿਤਨੇ ਮਰਜ਼ੀ ਕੋਈ ਦੁਨੀਆ ਦੇ ਸਾਧਨ ਕਰੀ ਜਾਵੇ, ਜਿਤਨੇ ਮਰਜ਼ੀ ਕੋਈ ਜੀਵਨ ਦੇ ਅੰਦਰ ਯਤਨ ਕਰੀ ਜਾਵੇ, ਪਰ ਬਹੁਤੇ ਸਾਧਨ ਬਹੁਤੇ ਯਤਨ ਕਰਨ ਦੇ ਬਾਵਜੂਦ ਵੀ ਕਦੇ ਤ੍ਰਿਸ਼ਨਾ ਦੀ ਅਗਨ ਬੁਝ ਨਹੀਂ ਸਕਦੀ।
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦਾ ਹਰ ਰੋਜ਼ ਅਸੀਂ ਬਚਨ ਪੜ੍ਹਦੇ ਹਾਂ। ਭੁੱਖਿਆ ਭੁੱਖ ਨ ਉਤਰੀ, ਜੇ ਬੰਨਾ ਪੁਰੀਆ ਭਾਰ। ਭੁੱਖੇ ਮਨੁੱਖ ਦੀ, ਤ੍ਰਿਸ਼ਨਾਲੂ ਬੰਦੇ ਦੀ ਕਦੇ ਵੀ ਮਹਾਰਾਜ ਕਹਿੰਦੇ ਭੁੱਖ ਨਹੀਂ ਸਾਧ ਸੰਗਤ ਜੀ ਮਿਟ ਸਕਦੀ। ਭਾਵੇਂ ਉਸ ਨੂੰ ਮਾਤ ਲੋਕ ਦਾ ਸਾਜੋ ਸਮਾਨ ਔਰ ਇੰਦਰ ਪਦਵੀ ਦਾ ਸਾਜੋ ਸਮਾਨ, ਦੇਵਪੁਰੀ ਦਾ ਬ੍ਰਹਮਪੁਰੀ ਤੱਕ ਲੈ ਕਰਕੇ ਭਾਵ ਸਾਰੇ ਮਾਇਆ ਦੇ ਸੁੱਖ ਉਹਨਾਂ ਦੇ ਪੱਲੇ ਬੰਨ੍ਹ ਦਿੱਤੇ ਜਾਣ, ਪਰ ਤ੍ਰਿਸ਼ਨਾਲੂ ਜੀਵ ਕਦੇ ਵੀ ਤ੍ਰਿਪਤ ਨਹੀਂ ਹੋ ਸਕਦਾ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਬਾਣੀ ਵਿੱਚ ਵਚਨ ਕਹੇ ਹੈ ਕਿ ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ। ਕੋਈ ਵਿਰਲੇ ਹੀ ਗੁਰਮੁਖ ਪਿਆਰੇ ਹੁੰਦੇ ਆ ਜਿਨ੍ਹਾਂ ਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ, ਉਹਨਾਂ ਦੀ ਤ੍ਰਿਸ਼ਨਾ ਦੀ ਅਗਨ ਬੁਝ ਜਾਂਦੀ, ਭਾਵ ਅੰਦਰ ਦੀ ਭੁੱਖ ਮਿਟ ਜਾਂਦੀ ਹੈ। ਸਾਧ ਸੰਗਤ ਜੀ, ਗੁਰਬਾਣੀ ਵਿੱਚ ਮਹਾਰਾਜ ਸਾਹਿਬ ਜੀ ਨੇ ਤ੍ਰਿਸ਼ਨਾ ਨੂੰ ਅੱਗ ਦੇ ਨਾਲ ਪ੍ਰਮਾਣ ਦੇ ਕਰਕੇ ਉਚਾਰਨ ਕੀਤਾ ਹੈ ਕਿ ਜਿਹੜੀ ਤ੍ਰਿਸ਼ਨਾ ਹੈ ਮਨੁੱਖ ਦੇ ਅੰਦਰ ਦੀ ਭੁੱਖ ਹੈ, ਇੱਕ ਅੱਗ ਦੀ ਤਰ੍ਹਾਂ ਹੈ। ਅੱਗ ਦੀ ਤਰ੍ਹਾਂ ਕਿਉਂ ਹੈ? ਕਿਉਂਕਿ ਸਾਧ ਸੰਗਤ ਜੀ, ਅੱਗ ਬਲ ਰਹੀ ਹੋਵੇ ਤੇ ਉਹਦੇ ਉੱਪਰ ਲੱਕੜਾਂ ਦੇ ਢੇਰਾਂ ਦੇ ਢੇਰ ਰੱਖੇ ਜਾਣ, ਪਰ ਅੱਗ ਨਹੀਂ ਕਦੇ ਵੀ ਕਹੇਗੀ ਕਿ ਮੈਂ ਤ੍ਰਿਪਤ ਹੋ ਗਈ ਹਾਂ। ਉਹ ਸਾੜ ਸੜ ਕਰਕੇ ਰਾਖ ਬਣਾਈ ਜਾਂਦੀ ਹੈ। ਅੱਗ ਨੇ ਕਦੇ ਆਖਿਆ ਕਿ ਮੈਂ ਰੱਜ ਗਈ ਹਾਂ? ਨਹੀਂ, ਕਦੇ ਨਹੀਂ ਆਖਦੀ ਕਿ ਮੈਂ ਤ੍ਰਿਪਤ ਹੋ ਗਈ, ਹੁਣ ਬਸ ਕਰੋ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਤ੍ਰਿਸ਼ਨਾ ਦੀ ਅਗਨ ਜਿਸ ਜੀਵ ਦੇ ਅੰਦਰ ਪ੍ਰਚੰਡ ਬਲ ਰਹੀ ਹੈ, ਉਹ ਮਨੁੱਖ ਕਦੇ ਨਹੀਂ ਕਹੇਗਾ ਕਿ ਮੈਂ ਹੁਣ ਰੱਜ ਗਿਆ ਹਾਂ, ਮੈਂ ਤ੍ਰਿਪਤ ਹੋ ਗਿਆ ਹਾਂ, ਹੋਰ ਮੈਨੂੰ ਧਨ ਪਦਾਰਥ ਨਾ ਦੇਣਾ ਕਰੋ, ਹੋਰ ਨਹੀਂ ਮੈਂ ਪ੍ਰਾਪਤੀ ਕਰਨੀ ਚਾਹੁੰਦਾ। ਸਾਧ ਸੰਗਤ ਜੀ, ਉਹ ਤਾਂ ਜੇ ਥੋੜੇ ਮਿਲੇ ਤੇ ਹੋਰ ਬਹੁਤੇ ਪਾਉਣ ਦੇ ਵਾਸਤੇ ਯਤਨ ਕਰਦਾ ਰਹਿੰਦਾ, ਜੇ ਜ਼ਿਆਦਾ ਮਿਲੇ ਤੇ ਹੋਰ ਮਾਇਆ ਦੇ ਸੁੱਖ ਪਾਉਣ ਦੇ ਵਾਸਤੇ ਮਨੁੱਖ ਯਤਨਸ਼ੀਲ ਰਹਿੰਦਾ ਹੈ। ਐਸੀ ਮਹਾਰਾਜ ਕਹਿੰਦੇ ਤ੍ਰਿਸ਼ਨਾਲੂ ਜੀਵ ਦੀ ਹਾਲਤ ਬਣ ਜਾਂਦੀ ਹੈ। ਬਾਅਦ ਵਿੱਚ ਭਾਵੇਂ ਪਛਤਾਉਣਾ ਹੀ ਪਵੇ, ਪਰ ਸਾਧ ਸੰਗਤ ਜੀ, ਉਹ ਮਨੁੱਖ ਜ਼ਿੰਦਗੀ ਵਿੱਚ ਪਾਉਣ ਦੇ ਵਾਸਤੇ ਹਰ ਸਮੇਂ ਯਤਨ ਕਰਦਾ ਰਹਿੰਦਾ। ਜੋ ਕੁਝ ਪਾਏ ਉਹਦਾ ਸੁੱਖ ਮਾਣਦਾ ਨਹੀਂ ਹੈ, ਉਹਦਾ ਸੁੱਖ ਹਟਾਉਂਦਾ ਨਹੀਂ, ਪਰ ਹੋਰ ਸੰਚਿਤ ਕਰਨ ਦੇ ਵਾਸਤੇ ਜ਼ਿੰਦਗੀ ਭਰ ਮਨੁੱਖ ਬਾਰ-ਬਾਰ ਯਤਨ ਕਰਦਾ ਰਹਿੰਦਾ ਹੈ। ਬਾਅਦ ਵਿੱਚ ਭਾਵੇਂ ਉਸ ਨੂੰ ਪਛਤਾਉਣਾ ਪਵੇ। ਜਿਵੇਂ ਸਾਧ ਸੰਗਤ ਜੀ, ਇੱਕ ਸਾਖੀ ਆਉਂਦੀ ਹੈ ਨਾ ਕਿ ਕੋਈ ਸ਼ਿਵ ਜੀ ਦਾ ਉਪਾਸ਼ਕ ਸੀਗਾ ਤੇ ਮਨ ਦੇ ਅੰਦਰ ਤ੍ਰਿਸ਼ਨਾ ਬੜੀ ਉਹਦੇ। ਉਹ ਸ਼ਿਵ ਜੀ ਦਾ ਉਪਾਸ਼ਕ ਸੀਗਾ, ਧਨ ਦੀ ਪ੍ਰਾਪਤੀ ਵਾਸਤੇ ਕਹਿੰਦਾ, ਤੇ ਜਦੋਂ ਲੰਬੇਰਾ ਸਮਾਂ ਉਹਨੇ ਉਪਾਸ਼ਨਾ ਕੀਤੀ ਹੈ, ਕਹਿੰਦੇ ਹਨ ਕਿ ਸ਼ਿਵ ਜੀ ਨੇ ਭਗਵਾਨ ਨੇ ਸਾਹਮਣੇ ਆ ਕਰਕੇ ਦਰਸ਼ਨ ਦਿੱਤੇ ਆ ਤੇ ਕਹਿਣ ਲੱਗੇ ਕਿ ਵਰ ਮੰਗ ਲੈ ਭਗਤਾ, ਕੀ ਮੰਗਦਾ? ਤੇ ਕਹਿੰਦਾ ਜੀ ਮੈਨੂੰ ਬਹੁਤ ਸਾਰਾ ਧਨ ਪ੍ਰਾਪਤ ਹੋਵੇ। ਤੇ ਅੱਗੋਂ ਵਰਦਾਨ ਮਿਲਿਆ ਜੀ ਤਥਾ ਅਸਤੂ, ਇਸੇ ਤਰ੍ਹਾਂ ਹੀ ਹੋਵੇਗਾ। ਤੇ ਉਸ ਨੂੰ ਮੋਮਬੱਤੀ ਦਿੱਤੀ ਹੈ। ਸਾਧ ਸੰਗਤ ਜੀ, ਉਸ ਨੂੰ ਮੋਮਬੱਤੀ ਦੇਣਾ ਕੀਤੀ ਹੈ ਕਿ ਜਿਸ ਪਾਸੇ ਵੀ ਜਾਵੇਗਾ ਨਾ, ਭਾਵ ਚਾਰ ਦਿਸ਼ਾਵਾਂ ਹਨ, ਚੌਹਾਂ ਦਿਸ਼ਾਵਾਂ ਦੇ ਵੱਲ ਜਿਸ ਪਾਸੇ ਜਾਵਾਂਗੇ, ਜਿੱਥੇ ਮੋਮਬੱਤੀ ਬੰਦ ਹੋ ਜਾਵੇਗੀ ਨਾ, ਉੱਥੇ ਜਦੋਂ ਧਰਤੀ ਨੂੰ ਪੁੱਟੇਗਾ ਤੈਨੂੰ ਖਜ਼ਾਨਾ ਮਿਲੂਗਾ। ਕਹਿੰਦਾ ਜੀ ਠੀਕ ਹੈ। ਇਸੇ ਤਰ੍ਹਾਂ ਕੀਤਾ। ਜਦੋਂ ਪੂਰਬ ਦੀ ਦਿਸ਼ਾ ਵੱਲ ਗਿਆ, ਜਿੱਥੇ ਮੋਮਬੱਤੀ ਬੰਦ ਹੋਈ, ਪੁੱਟਿਆ ਤੇ ਖਜ਼ਾਨਾ ਬੜਾ ਉਹਨੂੰ ਪ੍ਰਾਪਤ ਹੋਇਆ, ਧਨ ਬਹੁਤ ਸਾਰਾ ਮਿਲਿਆ। ਤੇ ਫਿਰ ਦੂਸਰੇ ਪਾਸੇ ਕਹਿੰਦਾ ਕਿ ਜਾ ਕਰਕੇ ਵੀ ਦੇਖ ਲਵਾਂਗੋ। ਨਾਲ ਉਹਨੂੰ ਤਾੜਨਾ ਵੀ ਕਰ ਦਿੱਤੀ ਕਿ ਜੇ ਤਿੰਨ ਦਿਸ਼ਾਵਾਂ ਵਿੱਚ ਚਲਾ ਵੀ ਜਾਵੇਂਗਾ, ਜੇ ਤੇਰੀ ਭੁੱਖ ਨਾ ਮਿਟੇਗੀ ਤੇ ਫਿਰ ਵੀ ਤੈਨੂੰ ਜ਼ਿੰਦਗੀ ਵਿੱਚ ਕੋਈ ਦੁੱਖ ਨਹੀਂ ਲੱਗੇਗਾ, ਕੋਈ ਔਕੜ ਨਹੀਂ ਬਣੇਗੀ। ਜੇ ਚੌਥੀ ਦਿਸ਼ਾ ਦੇ ਵੱਲ ਚਲਾ ਗਿਆ ਤੇ ਫਿਰ ਤੈਨੂੰ ਬਿਪਤਾ ਪਵੇਗੀ, ਔਕੜਾਂ ਪੈਣਗੀਆਂ, ਦੁਖੀ ਹੋਣਾ ਪਵੇਗਾ। ਕਹਿੰਦਾ ਜੀ ਠੀਕ ਹੈ, ਇਸੇ ਤਰ੍ਹਾਂ ਹੀ ਕਰਾਂਗਾ, ਮੈਂ ਚੌਥੀ ਦਿਸ਼ਾ ਵੱਲ ਨਹੀਂ ਜਾਵਾਂਗਾ। ਪਰ ਜਦੋਂ ਪਹਿਲੀ ਦਿਸ਼ਾ ਵੱਲ ਗਿਆ, ਧਨ ਮਿਲਿਆ, ਦੂਜੀ ਵੱਲ ਗਿਆ, ਉੱਥੇ ਮੋਹਰਾਂ ਦਾ ਖਜ਼ਾਨਾ ਮਿਲਿਆ। ਫਿਰ ਹੋਰ ਮਨ ਦੇ ਵਿੱਚ ਲਾਲਚ ਪੈਦਾ ਹੋ ਗਿਆ ਕਿ ਮੈਂ ਤੀਸਰੀ ਦਿਸ਼ਾ ਵੱਲ ਵੀ ਜਾ ਕਰਕੇ ਦੇਖਾਂ, ਉੱਥੋਂ ਕੀ ਪ੍ਰਾਪਤ ਹੁੰਦਾ ਹੈ।
ਉੱਥੇ ਗਹਿਣੇ ਆਦਿਕ ਖਜ਼ਾਨਾ ਧਰਤੀ ਦੇ ਵਿੱਚੋਂ ਪੁੱਟਿਆ। ਬਹੁਤ ਬਹੁਤ ਲੱਭਾ ਲੱਭ ਸਾਧ ਸੰਗਤ ਜੀ, ਢੇਰ ਲਾਗੇ ਅੰਬਾਰ ਲਾਗੇ ਨੇ ਧਨ ਅਤੇ ਗਹਿਣਿਆਂ ਦੇ। ਤੇ ਦੇਖ ਕਰਕੇ ਫਿਰ ਰਿਹਾ ਨਾ ਗਿਆ। ਕਹਿੰਦੇ ਕਿ ਫਿਰ ਕੀ ਹੋ ਗਿਆ, ਜੇ ਹੋ ਸਕਦਾ ਜਾਣ ਬੁੱਝ ਕਰਕੇ ਮੈਨੂੰ ਡਰਾਉਣ ਦੇ ਵਾਸਤੇ ਸ਼ਿਵ ਜੀ ਨੇ ਮੈਨੂੰ ਆਖਿਆ ਹੋਵੇਗਾ, ਚੌਥੀ ਦਿਸ਼ਾ ਵੱਲ ਵੀ ਮੈਂ ਜ਼ਰੂਰ ਜਾਊਂਗਾ, ਇਹਦੇ ਨਾਲ ਵੱਧ ਖਜ਼ਾਨਾ ਮੈਨੂੰ ਪ੍ਰਾਪਤ ਹੋਵੇਗਾ। ਜਦੋਂ ਚੌਥੀ ਦਿਸ਼ਾ ਵੱਲ ਗਿਆ ਤੇ ਸਾਧ ਸੰਗਤ ਜੀ ਉੱਥੋਂ ਧਰਤੀ ਨੂੰ ਪੁੱਟਿਆ ਤੇ ਇੱਕ ਦਰਵਾਜ਼ਾ ਅੱਗੇ ਨਜ਼ਰ ਆਇਆ। ਮਨ ਦੇ ਅੰਦਰ ਹੀ ਅੰਦਰ ਵਿਚਾਰ ਤਾਂ ਕਰਦਾ ਕਿ ਇਸ ਦਰਵਾਜ਼ੇ ਨੂੰ ਖੋਲ ਕੇ ਅੰਦਰ ਜਾਵਾਂਗਾ ਤੇ ਬਹੁਤ ਵੱਡਾ ਮੈਨੂੰ ਖਜ਼ਾਨਾ ਮਿਲੇਗਾ। ਜਦੋਂ ਅੰਦਰ ਪ੍ਰਵੇਸ਼ ਹੋਇਆ ਨਾ, ਦਰਵਾਜ਼ਾ ਖੋਲਿਆ ਤੇ ਉੱਥੇ ਵਾਕਈ ਬਹੁਤ ਜ਼ਿਆਦਾ ਧਨ ਪਦਾਰਥ, ਸੋਨੇ ਆਦਿਕ ਦੇ ਗਹਿਣੇ, ਬਹੁਤ ਵੱਡੇ ਵੱਡੇ ਢੇਰਾਂ ਦੇ ਢੇਰ ਲੱਗੇ ਪਏ ਸਨ। ਤੇ ਸਾਧ ਸੰਗਤ ਜੀ, ਇੱਕ ਮਨੁੱਖ ਜਦੋਂ ਪਹਿਲਾਂ ਸਾਰੀਆਂ ਨੇ ਪੰਡਾ ਬੰਨ ਲਈਆਂ ਤੇ ਇੱਕ ਸ਼ਤੀਰੀ ਦੇ ਹੇਠਾਂ ਮੋਢਾ ਦੇ ਕਰਕੇ ਖਲੋਤਾ ਹੋਇਆ ਨਜ਼ਰ ਆਇਆ। ਉਹ ਛੱਤ ਹੈ ਨਾ, ਪੁਰਾਣੇ ਜ਼ਮਾਨੇ ਵਿੱਚ ਸ਼ਤੀਰੀਆਂ ਹੁੰਦੀਆਂ ਸਨ ਬਾਲਿਆਂ ਦੇ ਨਾਲ। ਉਹ ਸ਼ਤੀਰੀ ਦੇ ਹੇਠਾਂ ਉਹਨੇ ਮੋਢਾ ਦਿੱਤਾ ਤੇ ਧੌਣ ਹੇਠਾਂ ਨੂੰ ਕਰਕੇ ਤੇ ਖਲੋਤਾ। ਤੇ ਜਦੋਂ ਉਹਦੇ ਕੋਲ ਗਿਆ ਨਾ, ਤ੍ਰਿਸ਼ਨਾਲੂ ਮਨੁੱਖ ਸਾਰੀਆਂ ਪੰਡਾਂ ਸਾਜੋ ਸਮਾਨ ਦੀਆਂ ਬੰਨ ਲਈਆਂ, ਉਸ ਨੂੰ ਜਾ ਕਰਕੇ ਕਹਿਣ ਲੱਗਾ ਕਿ ਭਲਿਆ ਇਹਦੇ ਨਾਲੋਂ ਹੋਰ ਵੀ ਕੋਈ ਜ਼ਿਆਦਾ ਇੱਥੇ ਕੋਈ ਖਜ਼ਾਨਾ ਹੈਗਾ? ਕਹਿੰਦਾ ਇੱਥੇ ਅੱਗੇ ਬੜਾ ਖਜ਼ਾਨਾ, ਹੋਰ ਵੀ ਤੈਨੂੰ ਪਾਉਣ ਦੀ ਇੱਛਾ? ਹਾਂ। ਕਹਿੰਦੇ ਇੱਥੇ ਵਾਲਾ ਤੇ ਮੈਂ ਪੰਡਾ ਬੰਨ ਲਈਆਂ ਨੇ, ਹੋਰ ਵੀ ਮੈਨੂੰ ਪਾਉਣ ਦੀ ਇੱਛਾ ਹੈਗੀ ਹੈ। ਤੇ ਅੱਗੋਂ ਉਹ ਕਹਿਣ ਲੱਗਾ ਕਿ ਮੈਂ ਤੈਨੂੰ ਦੱਸਾਂਗਾ, ਪਹਿਲਾਂ ਮੇਰੀ ਥਾਂ ਤੇ ਆ ਕੇ ਖਲੋ। ਇਹ ਸ਼ਤੀਰੀ ਨੂੰ ਆਪਣੇ ਮੋਢਿਆਂ ਤੇ ਜਾ ਕੇ ਏਦਾਂ ਨਹੀਂ ਮੈਂ ਤੈਨੂੰ ਦੱਸ ਸਕਦਾ। ਕਹਿੰਦਾ ਜੀ ਠੀਕ ਹੈ। ਉਸ ਨੂੰ ਲਾਂਭੇ ਹਟਾ ਦਿੱਤਾ ਤੇ ਆਪਣੇ ਮੋਢਿਆਂ ਤੇ ਸ਼ਤੀਰੀ ਦਾ ਭਾਰ ਚੱਕ ਲਿਆ। ਤੇ ਫਿਰ ਬਾਰ-ਬਾਰ ਬੜੀ ਕਾਹਲੀ ਦੇ ਨਾਲ ਕਹੀ ਜਾਵੇ ਕਿ ਭਾਰ ਬੜਾ ਮੇਰੇ ਤੋਂ ਚੱਲਿਆ ਨਹੀਂ ਜਾ ਰਿਹਾ, ਛੇਤੀ ਦੱਸ ਕਿੱਥੇ ਖਜ਼ਾਨਾ। ਕਹਿੰਦਾ ਤੇਰੇ ਨਾਲ ਵੱਡਾ ਕੋਈ ਤ੍ਰਿਸ਼ਨਾਲੂ ਆਵੇਗਾ ਨਾ, ਉਹ ਤੈਨੂੰ ਦੱਸੇਗਾ ਕਿ ਖਜ਼ਾਨਾ ਕਿੱਥੇ ਹੈ। ਇੰਨੀ ਗੱਲ ਕਹਿ ਕੇ ਪੰਡਾ ਚੁੱਕੀਆਂ ਤੇ ਉਹ ਲੈ ਕੇ ਘਰ ਨੂੰ ਚਲਾ ਗਿਆ। ਤ੍ਰਿਸ਼ਨਾਲੂ ਮਨੁੱਖ ਦੀ ਏਦਾਂ ਦੀ ਹਾਲਤ ਹੈ, ਬਾਅਦ ਵਿੱਚ ਭਾਵੇਂ ਦੁਖੀ ਹੋਵੇ ਪਰ ਜੋ ਕੁਝ ਜ਼ਿੰਦਗੀ ਵਿੱਚ ਪਾ ਲਿਆ ਉਹਦਾ ਸੁੱਖ ਨਹੀਂ ਮੰਨਦਾ। ਹੋਰ ਮਾਇਆ ਦੇ ਸੁੱਖ ਪਾਉਣ ਦੇ ਵਾਸਤੇ ਜ਼ਿੰਦਗੀ ਭਰ ਯਤਨਸ਼ੀਲ ਰਹਿੰਦਾ ਕਿ ਆ ਵੀ ਪਾ ਲਵਾਂ, ਹੋਰ ਪਾ ਲਵਾਂ, ਹੋਰ ਮੈਨੂੰ ਮਿਲ ਜਾਵੇ। ਏਦਾਂ ਦੀ ਹਾਲਤ ਹੈ। ਸੰਗਤ ਜੀ, ਧਰਮ ਦੀ ਕਿਰਤ ਕਰਨੀ, ਕਮਾਈ ਕਰਨੀ ਮਾੜੀ ਗੱਲ ਨਹੀਂ ਹੈ, ਪਰ ਜੋ ਤ੍ਰਿਸ਼ਨਾਲੂ ਬਣ ਕਰਕੇ ਦਰ-ਦਰ ਤੇ ਕਦੇ ਕਿਸੇ ਦੇ ਮਥਾਜ ਹੋਣਾ, ਕਦੇ ਕਿਸੇ ਦੇ ਮਥਾਜ ਹੋਣਾ, ਇਹ ਮਾੜਾ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਹਨ, ਤ੍ਰਿਸ਼ਨਾ ਬੁਝੈ ਹਰਿ ਕੈ ਨਾਮ। ਹੇ ਪ੍ਰਾਣਾ ਤਾਰੇ ਜੀ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਦੇ ਤ੍ਰਿਸ਼ਨਾ ਦੀ ਅੱਗ ਬੁਝ ਸਕਦੀ। ਅੰਦਰ ਦੀ ਭੁੱਖ ਤਾਂ ਮਿਟੇਗੀ ਜੀ ਪਰਮੇਸ਼ਰ ਦਾ ਸਿਮਰਨ ਕਰੇਗਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪੇਗਾ। ਨਹੀਂ ਤਾਂ ਬਹੁਤ ਬਹੁਤ ਸੰਸਾਰ ਦੇ ਸਾਰਾ ਕੁਝ ਪਾ ਕਰਕੇ ਵੀ ਮਨੁੱਖ ਨਹੀਂ ਕਹਿੰਦਾ ਕਿ ਮੈਂ ਰੱਜ ਗਿਆ ਹਾਂ। ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਕਦੇ ਮਨੁੱਖ ਨੂੰ ਸਬਰ ਸੰਤੋਖ ਦੀ ਦਾਤ ਨਹੀਂ ਆ ਸਕਦੀ। ਤੇ ਹਜੂਰ ਦਾ ਬਚਨ ਪੜ੍ਹਦੇ ਹਾਂ, ਬਿਨਾਂ ਸੰਤੋਖ ਨਹੀਂ ਕੋ ਰਾਜੈ। ਸੰਤੋਖ ਤੋਂ ਬਿਨਾਂ ਕੋਈ ਮਨੁੱਖ ਰੱਜ ਨਹੀਂ ਸਕਦਾ। ਸਾਧ ਸੰਗਤ ਜੀ, ਬੜੇ ਬੜੇ ਵੱਡੇ ਵੱਡੇ ਰਾਜੇ ਮਹਾਰਾਜੇ ਚੱਕਰਵਰਤੀ ਬਾਦਸ਼ਾਹ ਵੀ ਹੋਏ ਆ। ਕਾਰੂ ਬਾਦਸ਼ਾਹ ਵਰਗੇ ਕਿੰਨੇ ਕਿੰਨੇ ਬਾਦਸ਼ਾਹ ਹੋ ਚੁੱਕੇ ਆ, ਜਿਨ੍ਹਾਂ ਦੀ ਕਦੇ ਤ੍ਰਿਸ਼ਨਾ ਨਹੀਂ ਸੀ ਬੁਝਣਾ ਕੀਤੀ। ਇੰਨੇ ਵੱਡੇ ਤ੍ਰਿਸ਼ਨਾਲੂ ਸਨ ਕਿ ਜਿੰਨਾ ਵੀ ਸਾਧ ਸੰਗਤ ਜੀ ਪੈਸਾ ਸੀ ਲੋਕਾਂ ਤੋਂ, ਸਾਰੇ ਉਸਨੇ ਜਬਰਨ ਸਭ ਤੋਂ ਹੜੱਪ ਲੈਣਾ ਕੀਤੇ ਸਨ। ਫਿਰ ਇੱਥੋਂ ਤੱਕ ਕਿ ਬਾਜ਼ਾਰ ਦੇ ਵਿੱਚ ਆਪਣੀ ਲੜਕੀ ਨੂੰ ਖੜਿਆ ਕਰ ਦਿੱਤਾ ਕਿ ਜਿਹੜਾ 1 ਰੁਪਈਆ ਦੇਵੇਗਾ ਨਾ, ਉਹਨੂੰ ਮੈਂ ਆਪਣੀ ਲੜਕੀ ਦਾ ਨਾਤਾ ਉਹਦੇ ਨਾਲ ਜੋੜ ਦੇਵਾਂਗਾ। ਨੌਜਵਾਨ ਸੋਹਣੇ ਸਰੂਪ ਵਾਲੀ ਲੜਕੀ ਹੈ ਤੇ ਬਾਜ਼ਾਰ ਵਿੱਚ ਖੜਿਆ ਕਰ ਦਿੱਤਾ, ਬੜੀ ਨੀਤੀ ਦੇ ਨਾਲ ਕਿ ਪਤਾ ਤੇ ਲੱਗੇ ਕਿਸੇ ਕੋਲ ਪੈਸਾ ਕੋਈ ਬਚਿਆ ਕਿ ਨਹੀਂ ਬਚਿਆ। ਤੇ ਇੱਕ ਇਕਲੌਤਾ ਮਾਂ ਦਾ ਪੁੱਤਰ ਪਿਤਾ ਉਹਦਾ ਚੜ੍ਹਾਈ ਕਰ ਗਿਆ ਸੀਗਾ, ਤੇ ਉਹਨੇ ਜਿੱਦ ਕੀਤੀ ਹੈ, ਮਾਂ ਮੈਂ ਬਾਦਸ਼ਾਹ ਦੀ ਲੜਕੀ ਨੂੰ ਵਿਆਹ ਕਰਕੇ ਲਿਆਉਣਾ ਤੇ ਮੈਨੂੰ 1 ਰੁਪਈਆ ਜਿੱਥੋਂ ਮਰਜ਼ੀ ਦੇ। ਬਾਰ-ਬਾਰ ਜਿੱਦ ਕਰਦਾ, ਘਰ ਦੇ ਵਿੱਚ ਕਲੇਸ਼ ਪਾਇਆ। ਤੇ ਮਾਂ ਕਹਿਣ ਲੱਗੀ, ਪੁੱਤਰ 1 ਰੁਪਈਆ ਕਿ ਇੱਕ ਦੀਵਾਨੀ ਵੀ ਬਾਦਸ਼ਾਹ ਨੇ ਕਿਸੇ ਕੋਲ ਛੱਡੀ ਨਹੀਂ, ਮੈਂ ਰੁਪਈਆ ਤੈਨੂੰ ਕਿੱਥੋਂ ਲਿਆ ਕੇ ਦੇਵਾਂ।
ਸਾਰੇ ਲੋਕਾਂ ਤੋਂ ਪੈਸੇ ਉਸਨੇ ਹੜੱਪ ਲਏ ਐ, ਸਾਰਿਆਂ ਦਾ ਪੈਸਾ ਉਹਨੇ ਆਪਣੇ ਪਾਸ ਇਕੱਠਾ ਕਰ ਲਿਆ, ਇੱਕ ਦੀਵਾਲੀ ਵੀ ਮੇਰੇ ਪਾਸ ਬਚੀ ਨਹੀਂ ਹੈ। ਜਦੋਂ ਬਾਰ-ਬਾਰ ਜਿੱਦ ਕੀਤੀ, ਆਤਮ ਹੱਤਿਆ ਕਰਨ ਤੱਕ ਤਿਆਰ ਹੋ ਗਿਆ, ਤੇ ਫਿਰ ਮਾਂ ਨੇ ਕਿਹਾ, ਕਹਿੰਦੇ ਜਦੋਂ ਤੇਰੇ ਪਿਤਾ ਦੀ ਮੌਤ ਹੋਈ ਸੀ ਨਾ, ਧਰਤੀ ਵਿੱਚ ਉਹਨੂੰ ਦਫਨਾਇਆ, ਉਹਦੇ ਮੂੰਹ ਦੇ ਵਿੱਚ ਰੁਪਈਆ ਪਾ ਕੇ ਉਹਨੂੰ ਦੱਬਿਆ ਸੀ, ਜਾ ਕਬਰ ਪੁੱਟ ਕੇ ਕੱਟ ਲੈ। ਸਾਧ ਸੰਗਤ ਜੀ, ਇਸੇ ਤਰ੍ਹਾਂ ਕੀਤਾ ਉਹਨੇ, ਕਬਰ ਪੁੱਟੀ ਹੈ, ਮੁਖ ਦੇ ਵਿੱਚੋਂ ਰੁਪਈਆ ਕੱਢਿਆ ਤੇ ਬੜਾ ਚਾਅ ਦੇ ਨਾਲ ਆਇਆ ਜਿੱਥੇ ਬਾਦਸ਼ਾਹ ਖਲੋਤਾ ਸੀਗਾ। ਬਾਦਸ਼ਾਹ, ਲੈ ਮੈਂ ਰੁਪਈਆ ਲੈ ਕੇ ਆਇਆ, ਹੁਣ ਆਪਣੀ ਲੜਕੀ ਦਾ ਰਿਸ਼ਤਾ ਮੇਰੇ ਨਾਲ ਕਰ ਦੇ। ਉਹਨੇ ਰਿਸ਼ਤਾ ਤਾਂ ਕੀ ਕਰਨਾ ਸੀਗਾ, ਸਗੋਂ ਨੂੰ ਕੈਦਖਾਨੇ ਵਿੱਚ ਬੰਦ ਕਰ ਦਿੱਤਾ ਤੇ ਪੁੱਛਿਆ ਕਿ ਕਿੱਥੋਂ ਲੈ ਕੇ ਆਇਆ। ਫਿਰ ਉਹਨੂੰ ਦੱਸਣਾ ਪਿਆ ਕਿ ਮੇਰਾ ਪਿਤਾ ਦੀ ਜਦੋਂ ਮੌਤ ਹੋਈ ਸੀ ਨਾ, ਉਹਦੇ ਮੂੰਹ ਵਿੱਚ ਰੁਪਈਆ ਪਾ ਕੇ ਦੱਬਿਆ ਸੀਗਾ, ਤੇ ਉਹ ਮੈਂ ਰੁਪਈਆ ਮੂੰਹ ਦੇ ਵਿੱਚੋਂ ਕੱਢ ਕੇ ਲੈ ਕੇ ਆਇਆ। ਤੇ ਸਾਧ ਸੰਗਤ ਜੀ, ਸਾਰੀਆਂ ਕਬਰਾਂ ਪਟਾਕ ਕਰਕੇ ਕਾਰੂ ਬਾਦਸ਼ਾਹ ਨੇ ਮੂੰਹਾਂ ਦੇ ਵਿੱਚ ਰੁਪਈਏ ਕਢਾ ਲਏ ਸਨ। ਕਹਿੰਦੇ ਕਿ 40 ਗੰਜ ਉਹਨੇ ਇੰਨਾ ਪੈਸਾ ਇਕੱਠਾ ਕੀਤਾ ਸੀਗਾ, ਪਤਾ ਨਹੀਂ ਕਿੰਨੇ ਕੁ ਢੇਰਾਂ ਦੇ ਢੇਰ ਇਕੱਠੇ ਕੀਤੇ ਸਨ। ਪਰ ਦੇਖ ਲਓ, ਉਹ ਕਿਹੜਾ ਸਾਰਾ ਕੁਝ ਨਾਲ ਲੈ ਗਏ, ਸਭ ਕੁਝ ਇੱਥੇ ਹੀ ਰਹਿ ਗਿਆ। ਤੇ ਕਹਿੰਦੇ ਕਿ ਸਿਕੰਦਰ ਬਾਦਸ਼ਾਹ ਨੇ ਸਾਰੀ ਧਰਤੀ ਦੇ ਸਭ ਥਾਵਾਂ ਤੇ ਜਿੱਤ ਪ੍ਰਾਪਤ ਕਰ ਲਈ ਸੀਗੀ। ਯਕਸ਼, ਦੈਂਤ ਆਦਿਕ ਸਭ ਦੇ ਉੱਪਰ ਉਹਨੇ ਜਿੱਤ ਪਾ ਲਈ ਸੀਗੀ। ਤੇ ਫਿਰ ਜਦੋਂ ਮੌਤ ਹੋਈ ਹੈ ਨਾ, ਮਰਨ ਤੋਂ ਪਹਿਲਾਂ ਆਪਣੇ ਉਹਨੇ ਚੇਲਿਆਂ ਨੂੰ, ਆਪਣੇ ਨੌਕਰਾਂ ਨੂੰ ਕਿਹਾ ਕਿ ਖਫਣ ਦੇ ਵਿੱਚੋਂ ਹੱਥ ਮੇਰੇ ਬਾਹਰ ਕੱਢ ਕੇ ਰੱਖਿਓ ਜਦੋਂ ਮੇਰੇ ਸਰੀਰ ਨੂੰ ਲੈ ਕਰਕੇ ਜਾਵੋਗੇ। ਕਹਿੰਦੇ ਇਹਦਾ ਕਾਰਨ ਕੀ, ਤੇ ਅੱਗੋਂ ਕਾਰਨ ਵੀ ਦੱਸ ਦਿੱਤਾ ਸਿਕੰਦਰ ਬਾਦਸ਼ਾਹ ਨੇ। ਕਹਿਣ ਲੱਗਾ ਕਿ ਜਿਹੜਾ ਭੁਲੇਖਾ ਮੇਰੇ ਮਨ ਵਿੱਚ ਰਿਹਾ ਨਾ ਜ਼ਿੰਦਗੀ ਭਰ, ਕਿ ਸਾਰੇ ਮੈਂ ਧਰਤੀ ਦੇ ਉੱਪਰ ਸਾਰੀਆਂ ਥਾਵਾਂ ਤੇ ਮੈਂ ਜਿੱਤ ਪ੍ਰਾਪਤ ਕਰ ਲੈਣੀ ਹੈ, ਔਰ ਸਾਰਿਆਂ ਦਾ ਸਾਜੋ ਸਮਾਨ ਮੈਂ ਆਪਣੀ ਹਿੱਕ ਤੇ ਰੱਖ ਕੇ ਲੈ ਜਾਣਾ, ਪੱਲੇ ਬੰਨ੍ਹ ਕੇ ਲੈ ਕੇ ਜਾਵਾਂਗਾ, ਹੋਰ ਕਿਸੇ ਦੇ ਮਨ ਵਿੱਚ ਕਿਤੇ ਭੁਲੇਖਾ ਨਾ ਰਹਿ ਜਾਵੇ ਕਿ ਦੁਨੀਆ ਦਾ ਇੰਨਾ ਵੱਡਾ ਬਾਦਸ਼ਾਹ ਖਾਲੀ ਹੱਥ ਸੰਸਾਰ ਤੋਂ ਤੁਰਿਆ, ਤੇ ਅਸੀਂ ਕੀ ਨਾਲ ਲੈ ਕੇ ਜਾ ਸਕਦੇ ਹਾਂ। ਇਹ ਸਿੱਖਿਆ ਦੇਣ ਦੇ ਵਾਸਤੇ ਸੰਸਾਰ ਦੇ ਲੋਕਾਂ ਨੂੰ ਖਫਣ ਦੇ ਵਿੱਚੋਂ ਹੱਥ ਮੇਰੇ ਬਾਹਰ ਕੱਢ ਕੇ ਰੱਖਿਓ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਹੇ ਜੀਵ ਤ੍ਰਿਸ਼ਨਾ ਬੁਝੈ ਹਰ ਕੈ ਨਾਮ। ਵਾਹਿਗੁਰੂ ਜੀ ਦੇ ਸਿਮਰਨ ਕਰਕੇ ਤ੍ਰਿਸ਼ਨਾ ਦੀ ਅਗਨ ਬੁਝ ਸਕਦੀ ਹੈ, ਹਿਰਦੇ ਅੰਦਰ ਸੰਤੋਖ ਦੀ ਦਾਤ ਪ੍ਰਾਪਤ ਹੋ ਸਕਦੀ ਹੈ। ਜਦੋਂ ਤੱਕ ਹਿਰਦਾ ਸੰਤੋਖੀ ਨਹੀਂ ਹੁੰਦਾ, ਕਹਿ ਲਈਏ ਕਿ ਕਦੇ ਰਾਜੀ ਨਹੀਂ ਸਕਦਾ। ਜਿਸ ਸੰਤੋਖ ਦੇ ਪਰਥਾਏ ਵਿਦਵਾਨ ਜਨਾਂ ਨੇ ਬਚਨ ਕਹੇ ਹਨ, ਸਮ ਸੰਤੋਖ ਨ ਔਰ ਸੁਖ, ਕਿ ਸੰਤੋਖ ਦੇ ਬਰਾਬਰ ਕੋਈ ਸੁਖ ਨਹੀਂ ਹੈ ਦੁਨੀਆ ਦੇ ਵਿੱਚ। ਜੋ ਸੰਤੋਖ ਦੇ ਵਿੱਚ ਰਹਿ ਕਰਕੇ ਸੁਖ ਹੈ, ਉਹ ਸੰਸਾਰ ਦੇ ਹੋਰ ਕਿਸੇ ਸਾਧਨ ਦੇ ਵਿੱਚ ਕਿਸੇ ਪ੍ਰਕਾਰ ਨਹੀਂ ਕਦੇ ਵੀ ਕਿਸੇ ਜੀਵ ਨੂੰ ਪ੍ਰਾਪਤ ਹੋ ਸਕਦਾ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਬਿਨਾਂ ਸੰਤੋਖ ਨਹੀਂ ਕੋਈ ਰਾਜੈ, ਕੋਈ ਰਾਜੀ ਨਹੀਂ ਸਕਦਾ। ਸਾਧ ਸੰਗਤ ਜੀ, ਜਿਵੇਂ ਕਿਸੇ ਭਾਂਡੇ ਦਾ ਥੱਲਾ ਨਾ ਹੋਵੇ ਤੇ ਖੂਹ ਦੇ ਵਿੱਚੋਂ ਪਾਣੀ ਕੱਢਣ ਦੇ ਵਾਸਤੇ ਕੋਈ ਯਤਨ ਕਰੇ, ਉਹ ਕਦੇ ਭਰ ਨਹੀਂ ਸਕਦਾ। ਮੰਨ ਲਓ ਬਾਲਟੀ ਹੈ ਨਾ, ਉਹਨੂੰ ਲੱਜ ਬੱਧੀ ਹੋਈ ਹੈ, ਰੱਸੀ ਬੰਨ੍ਹ ਕੇ ਹੇਠਾਂ ਵਗਾਈਏ, ਭਰਨ ਦਾ ਯਤਨ ਕਰਾਂਗੇ, ਉਹ ਬਾਲਟੀ ਨਹੀਂ ਭਰ ਸਕੇਗੀ, ਕਿਉਂਕਿ ਉਹਦਾ ਥੱਲਾ ਹੈ ਨਹੀਂ। ਜਿੰਨੀ ਦੇਰ ਤੱਕ ਉਹਨੂੰ ਥੱਲਾ ਨਾ ਲਾਵਾਂਗੇ, ਬਾਰ-ਬਾਰ ਯਤਨ ਕਰਾਂਗੇ, ਪਰ ਉਹਨੇ ਭਰਨਾ ਹੀ ਨਹੀਂ ਹੈ। ਇਸੇ ਪ੍ਰਕਾਰ ਹਿਰਦੇ ਰੂਪ ਭਾਂਡੇ ਦਾ ਸੰਤੋਖ ਰੂਪੀ ਥੱਲਾ ਨਹੀਂ ਨਾ ਜਦੋਂ ਤੱਕ ਲੱਗਦਾ, ਉਦੋਂ ਤੱਕ ਜੋ ਮਰਜ਼ੀ ਇਸ ਭਾਂਡੇ ਵਿੱਚ ਪਾਈ ਜਾਓ, ਪ੍ਰਾਪਤ ਕਰੀ ਜਾਓ, ਸੰਚਿਤ ਕਰੀ ਜਾਓ, ਨਹੀਂ ਕਦੇ ਕਹੇਗਾ ਕਿ ਮੈਂ ਰੱਜ ਗਿਆ। ਸੱਚੇ ਪਾਤਸ਼ਾਹ ਮਹਾਰਾਜ ਵਾਹਿਗੁਰੂ ਦੇ ਨਾਮ ਦੀ ਮਹਾਨਤਾ ਉਚਾਰਨ ਕਰ ਰਹੇ ਕਿ ਪਰਮੇਸ਼ਰ ਦੇ ਨਾਮ ਦੀ ਸ਼ਕਤੀ ਹੈ ਜੋ ਇਹ ਤ੍ਰਿਸ਼ਨਾ ਦੀ ਅਗਨ ਨੂੰ ਬੁਝਾ ਸਕਦੀ ਹੈ, ਮਨੁੱਖ ਦੇ ਅੰਦਰ ਦੀ ਭੁੱਖ ਨੂੰ ਮਿਟਾ ਸਕਦੀ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਨਹੀਂ ਕਦੇ ਵੀ ਭੁੱਖ ਮਿਟ ਸਕਦੀ। ਮਹਾ ਸੰਤੋਖ ਹੋਵੇ ਗੁਰ ਬਚਨੀ, ਫਿਰ ਮਹਾਨ ਸੰਤੋਖ ਪ੍ਰਾਪਤ ਹੁੰਦਾ ਜੇ ਗੁਰੂ ਬਚਨਾਂ ਦੁਆਰਾ ਪਰਮੇਸ਼ਰ ਦਾ ਨਾਮ ਜਪਦਾ ਹੈ। ਗੁਰੂ ਬਚਨਾਂ ਦੁਆਰਾ ਕੀ ਹੈ? ਗੁਰਮਤਿ ਨੂੰ ਧਾਰਨ ਕਰਨਾ, ਮਨ ਮੱਤਾਂ ਛੱਡ ਕੇ ਗੁਰੂ ਕੀ ਮੱਤ ਨੂੰ ਜੀਵਨ ਵਿੱਚ ਧਾਰਨ ਕਰਨਾ। ਤਾਂ ਮਹਾਰਾਜ ਕਹਿੰਦੇ ਮਹਾ ਸੰਤੋਖ, ਮਹਾਨ ਵੱਡਾ ਸੰਤੋਖ ਪ੍ਰਾਪਤ ਹੁੰਦਾ ਹੈ।
ਸੰਤੋਖ ਵੀ ਸਾਧ ਸੰਗਤ ਜੀ ਕਈ ਪ੍ਰਕਾਰ ਦਾ ਹੁੰਦਾ ਹੈ। ਕਈ ਸੰਸਾਰ ਦੇ ਅੰਦਰ ਤਿਆਗੀ ਬਣ ਕੇ ਵੀ ਕਹਿੰਦੇ ਕਿ ਅਸੀਂ ਬੜੇ ਵੱਡੇ ਸੰਤੋਖੀ ਹਾਂ, ਪੈਸਿਆਂ ਨੂੰ ਹੱਥ ਨਹੀਂ ਲਾਉਂਦੇ, ਫਟੇ ਜੇ ਕੱਪੜੇ ਤਨ ਤੇ ਧਾਰਨ ਕਰ ਲਏ ਐ ਜੀ। ਬਾਬਾ ਜੀ ਸਾਡੇ, ਉਹਨਾਂ ਦੇ ਚੇਲੇ ਵੀ ਫਿਰ ਪ੍ਰਚਾਰ ਕਰਦੇ ਜੀ, ਸਾਡੇ ਬਾਬਾ ਜੀ ਤਾਂ ਪੈਰਾਂ ਵਿੱਚ ਜੋੜਾ ਵੀ ਨਹੀਂ ਪਾਉਂਦੇ, ਸਾਡੇ ਬਾਬਾ ਜੀ ਤਾਂ ਫਟੇ ਜੇ ਕੱਪੜੇ ਪਾ ਕਰਕੇ ਰੱਖਦੇ, ਇੰਨੇ ਵੱਡੇ ਤਿਆਗੀ, ਇੰਨੇ ਸੰਤੋਖੀ ਹੈ। ਪਰ ਉਹਨਾਂ ਨੂੰ ਮਾਣ ਵਡਿਆਈ ਪ੍ਰਾਪਤ ਕਰਨ ਦੀ ਭੁੱਖ ਹੁੰਦੀ ਹੈ, ਉਹ ਛੋਟੇ ਦਰਜੇ ਦੇ ਸੰਤੋਖੀ ਹੁੰਦੇ ਹੈ। ਪਰ ਮਹਾਰਾਜ ਕਹਿੰਦੇ ਮਹਾ ਸੰਤੋਖ, ਮਹਾਨ ਸੰਤੋਖ ਤਾਂ ਪ੍ਰਾਪਤ ਹੁੰਦਾ ਹੈ ਜੇ ਗੁਰਮਤ ਨੂੰ ਜੀਵਨ ਦੇ ਵਿੱਚ ਧਾਰਨ ਕਰਦਾ ਹੈ, ਗੁਰੂ ਕੀ ਮੱਤ ਅਨੁਸਾਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਾਪ ਕਰਦਾ ਹੈ, ਸੱਚੇ ਪਾਤਸ਼ਾਹੀ ਦੇ ਦਰਸਾਏ ਹੋਏ ਮਾਰਗ ਤੇ ਚੱਲਦਾ ਹੈ। ਮਹਾ ਸੰਤੋਖ ਹੋਵੇ ਗੁਰਬਚਨੀ, ਫਿਰ ਮਹਾਨ ਸਬਰ ਸੰਤੋਖ ਦੀ ਦਾਤ ਪ੍ਰਾਪਤ ਹੁੰਦੀ ਹੈ। ਐਸਾ ਸੰਤੋਖ ਪ੍ਰਾਪਤ ਹੁੰਦਾ ਹੈ ਕਿ ਫਿਰ ਪਰਮਾਤਮਾ ਦੇ ਕੀਤੇ ਹੋਏ ਤੇ ਕਦੇ ਵੀ ਸ਼ਿਕਵਾ ਨਹੀਂ ਕਰਦਾ। ਜ਼ਿੰਦਗੀ ਵਿੱਚ ਜੋ ਕੁਝ ਮਿਲਿਆ ਨਾ, ਰੱਬ ਦੀ ਰਜ਼ਾ ਵਿੱਚ ਰਾਜੀ ਰਹਿਣਾ ਸਿੱਖ ਜਾਂਦਾ ਜਦੋਂ ਸਬਰ ਸੰਤੋਖ ਦੀ ਦਾਤ ਪ੍ਰਾਪਤ ਹੁੰਦੀ ਹੈ। ਪ੍ਰਭ ਸਿਓ ਲਾਗੈ ਪੂਰਨ ਧਿਆਨ, ਤੇ ਪ੍ਰਮਾਤਮਾ ਦੇ ਨਾਲ ਪੂਰੀ ਤਰ੍ਹਾਂ ਧਿਆਨ ਵੀ ਤਾਂ ਲੱਗਦਾ ਹੈ ਜਦੋਂ ਮਨ ਸੰਤੋਖੀ ਬਣਦਾ ਹੈ। ਨਹੀਂ ਤਾਂ ਮਨ ਕਦੇ ਕਿਸੇ ਪਾਸੇ, ਕਦੇ ਧਨ ਵੱਲ, ਕਦੇ ਪਦਾਰਥਾਂ ਵੱਲ ਭਟਕਦਾ ਰਹਿੰਦਾ ਹੈ। ਸੰਕਲਪਾਂ ਵਿਕਲਪਾਂ ਰੂਪੀ ਖੰਭਾਂ ਦੇ ਸਹਾਰੇ ਇਹ ਮਨ ਰੂਪੀ ਪੰਛੀ ਉਡਾਰੀਆਂ ਮਾਰਦਾ ਰਹਿੰਦਾ ਹੈ, ਕਦੇ ਕਿਸੇ ਪਾਸੇ ਉੱਡ ਕੇ ਚਲਾ ਜਾਂਦਾ ਹੈ, ਕਦੇ ਕਿਸੇ ਪਾਸੇ। ਐਸੀ ਮਹਾਰਾਜ ਕਹਿੰਦੇ ਇਸ ਮਨ ਦੀ ਹਾਲਤ ਹੈ। ਤੇ ਜੇ ਇਹ ਮਨ ਸੰਤੋਖੀ ਹੋ ਜਾਵੇ, ਪ੍ਰਭ ਸਿਓ ਲਾਗੈ ਪੂਰਨ ਧਿਆਨ। ਜਿਹੜਾ ਧਿਆਨ ਨਹੀਂ ਨਾ ਟਿਕਦਾ ਮਹਾਰਾਜ ਜੀ ਦੇ ਚਰਨਾਂ ਵਿੱਚ, ਸੱਚੇ ਪਾਤਸ਼ਾਹ ਜੀ ਕਹਿੰਦੇ ਪੂਰੀ ਤਰ੍ਹਾਂ ਟਿਕ ਜਾਵੇਗਾ ਜੇ ਗੁਰਮਤਿ ਦੁਆਰਾ ਪਰਮੇਸ਼ਰ ਦਾ ਨਾਮ ਜਪੇ, ਅਕਾਲ ਪੁਰਖ ਵਾਹਿਗੁਰੂ ਜੀ ਦੀ ਰਾਜਾ ਵਿੱਚ ਰਾਜੀ ਰਹਿਣਾ ਕਰੇ, ਫਿਰ ਪੂਰੀ ਤਰ੍ਹਾਂ ਪਰਮੇਸ਼ਰ ਦੇ ਚਰਨਾਂ ਵਿੱਚ ਧਿਆਨ ਜੁੜ ਜਾਂਦਾ ਹੈ। ਰਹਾਉ ਵਿਸ਼ਰਾਮ ਦੇ ਕਰਕੇ ਹਜੂਰ ਫਰਮਾਉਂਦੇ ਹਨ, ਮਹਾ ਕਲੋਲ ਬੁਝੇ ਮਾਇਆ ਕੇ। ਸਾਧ ਸੰਗਤ ਜੀ, ਇਹ ਜਿਹੜੇ ਪ੍ਰਬਲ ਮਾਇਆ ਦੇ ਕਲੋਲ ਹਨ, ਭਾਵ ਤਰੰਗਾਂ ਹਨ। ਜਿਵੇਂ ਇੱਕ ਸਮੁੰਦਰ ਹੁੰਦਾ ਹੈ ਨਾ, ਉਹਦੇ ਵਿੱਚੋਂ ਕਿੰਨੀਆਂ ਲਹਿਰਾਂ ਉੱਠਦੀਆਂ ਨੇ। ਇੱਕ ਲਹਿਰ ਦੇ ਪਿੱਛੇ ਹਜ਼ਾਰਾਂ ਹੀ, ਪਤਾ ਨਹੀਂ ਕਿੰਨੀਆਂ ਕੁ ਲਹਿਰਾਂ ਪਿੱਛੇ ਆ ਰਹੀਆਂ ਹੁੰਦੀਆਂ ਨੇ। ਇੱਕ ਲਹਿਰ ਜੇ ਕਿਨਾਰੇ ਤੇ ਲੱਗਦੀ ਨਹੀਂ ਹੈ, ਪੂਰੀ ਨਹੀਂ ਹੁੰਦੀ, ਤੇ ਮਗਰ ਹਜ਼ਾਰਾਂ ਦੀ ਗਿਣਤੀ ਵਿੱਚ ਇੱਕ ਤੋਂ ਇੱਕ ਵੱਡੀ ਤੋਂ ਵੱਡੀ ਹੋ ਕਰਕੇ ਲਹਿਰਾਂ ਪਿੱਛੇ ਬੜੀ ਰਫ਼ਤਾਰ ਦੇ ਵਿੱਚ ਆ ਰਹੀਆਂ ਹੁੰਦੀਆਂ। ਕਦੇ ਸਮੁੰਦਰ ਦੇ ਪਾਣੀ ਵਿੱਚ ਦੇਖਣਾ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਜੀਵ ਦਾ ਹਿਰਦਾ ਰੂਪੀ ਸਮੁੰਦਰ ਹੈ। ਤੇ ਫਿਰ ਸੰਸਾਰ ਦੇ ਅੰਦਰ ਕਦੇ ਧਨ ਦੀ, ਪਦਾਰਥਾਂ ਦੀ ਆਸਾ ਰੂਪੀ ਲਹਿਰਾਂ, ਤ੍ਰਿਸ਼ਨਾ ਰੂਪੀ ਲਹਿਰਾਂ ਮਹਾਰਾਜ ਕਹਿੰਦੇ ਫੁੱਟਦੀਆਂ ਰਹਿੰਦੀਆਂ। ਇੱਕ ਜੇ ਮਨ ਦੀ ਇੱਛਾ ਪੂਰੀ ਹੁੰਦੀ ਨਹੀਂ ਹੈ, ਪਤਾ ਨਹੀਂ ਹਜ਼ਾਰਾਂ ਇੱਛਾਵਾਂ ਮਨ ਦੇ ਵਿੱਚ ਧਾਰਨ ਕਰਕੇ ਬੈਠ ਜਾਂਦਾ ਹੈ। ਪਦਾਰਥਾਂ ਰੂਪੀ ਪਾਣੀ ਦੀਆਂ ਪਤਾ ਨਹੀਂ ਕਿੰਨੀਆਂ ਕੁ ਲਹਿਰਾਂ ਫੁੱਟਦੀਆਂ ਰਹਿੰਦੀਆਂ ਨੇ। ਸੱਚੇ ਪਾਤਸ਼ਾਹ ਹਜੂਰ ਕਹਿੰਦੇ ਮਹਾ ਕਲੋਲ ਬੁਝੇ ਮਾਇਆ ਕੇ। ਜਿਹੜੀਆਂ ਮਹਾਨ ਬਾਰ-ਬਾਰ ਕਲੋਲਾਂ ਭਾਵ ਤਰੰਗਾਂ ਉੱਠਦੀਆਂ ਨੇ, ਇਹ ਜੀਵ ਦੇ ਹਿਰਦੇ ਰੂਪ ਸਮੁੰਦਰ ਦੇ ਅੰਦਰ ਸੱਚੇ ਪਾਤਸ਼ਾਹ ਕਹਿੰਦੇ ਤਾਂ ਹੀ ਬੁਝਦੇ ਹਨ। ਕਰ ਕਿਰਪਾ ਮੇਰੇ ਦੀਨ ਦਇਆਲ, ਹੇ ਮੇਰੇ ਦੀਨ ਦਿਆਲ ਅਕਾਲ ਪੁਰਖ ਪ੍ਰਮਾਤਮਾ, ਜੇ ਤੇਰੀ ਕਿਰਪਾ ਹੋਵੇ ਤਾਂ ਪ੍ਰਮਾਤਮਾ ਆਪ ਜੀ ਕਿਰਪਾ ਕਰੋ, ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਤਰੰਗਾਂ ਨੂੰ ਮਿਟਾਇਆ ਜਾ ਸਕਦਾ ਹੈ। ਸੱਚੇ ਪਾਤਸ਼ਾਹ ਜੋ ਤ੍ਰਿਸ਼ਨਾ ਦੀ ਅਗਨ ਨੂੰ ਬੁਝਾਇਆ ਜਾ ਸਕਦਾ, ਇਹਨਾਂ ਲਹਿਰਾਂ ਨੂੰ ਮਹਾਰਾਜ ਅਭਾਵ ਕੀਤਾ ਜਾ ਸਕਦਾ ਹੈ। ਔਰ ਇਸੇ ਪ੍ਰਕਾਰ ਮਹਾ ਕਲੋਲ ਬੁਝੇ ਮਾਇਆ ਕੇ, ਜੇ ਕਸ ਕਰਕੇ ਉਚਾਰਨ ਕਰਦੇ ਆ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਜਿਹੜੇ ਪ੍ਰਬਲ ਮਾਇਆ ਦੇ ਕਲੋਲ ਹੈ, ਕੌਤਕ ਹੈ, ਇਹ ਜੀਵ ਉਹਨਾਂ ਨੂੰ ਤਾਂ ਬੁਝਦਾ ਹੈ ਜੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ ਦਾ ਪਾਵਨ ਬਚਨ ਆਉਂਦਾ ਹੈ, ਕਬੀਰ ਆਈ ਮੁਝੇ ਪਹਿ ਅਨਕ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼। ਕਹਿੰਦੇ ਪ੍ਰਬਲ ਮਾਇਆ ਜਿਹੜੀ ਹੈ ਨਾ, ਇਸ ਨੇ ਸਾਨੂੰ ਛਲਣ ਦੇ ਵਾਸਤੇ ਆਉਣਾ ਕੀਤਾ ਹੈ, ਪਰ ਸਾਡੇ ਗੁਰੂ ਦੇਵ ਨੇ ਸਾਡੀ ਰੱਖਿਆ ਕੀਤੀ, ਸਾਨੂੰ ਸੋਝੀ ਬਖਸ਼ਿਸ਼ ਕੀਤੀ ਹੈ। ਨਹੀਂ ਤਾਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਐਸੇ ਇਹ ਕੌਤਕ ਕਰਨ ਵਾਲੀ ਇਹ ਪ੍ਰਬਲ ਮਾਇਆ ਹੈ, ਤਮਾਮ ਸੰਸਾਰ ਭਰ ਦੇ ਜੀਵਾਂ ਨੂੰ ਆਪਣੇ ਵਸ ਵਿੱਚ ਕਰ ਲੈਂਦੀ ਹੈ।
ਹੈ ਮੇਰੇ ਦੀਨਾ ਬੰਧੂ ਅਕਾਲ ਪੁਰਖ ਪ੍ਰਮਾਤਮਾ, ਦਇਆ ਦੇ ਘਰ ਪਰਮੇਸ਼ਰ, ਤੇਰੀ ਕਿਰਪਾ ਕਰਕੇ ਇਸ ਨੂੰ ਬੁੱਝਿਆ ਜਾ ਸਕਦਾ ਹੈ। ਆਪਣਾ ਨਾਮ ਦੇਹ ਜਪ ਜੀਵਾ, हे ਪ੍ਰਮਾਤਮਾ, ਆਪਣੇ ਅਮੋਲਕ ਨਾਮ ਦੀ ਦਾਤ ਸਾਨੂੰ ਦੇਣਾ ਕਰੋ। ਮਹਾਰਾਜ, ਤੁਹਾਡਾ ਜਾਪ ਜਪ ਕਰਕੇ ਹੀ ਅਸੀਂ ਜੀਵਤ ਭਾਵ ਵਿੱਚ ਰਹਿ ਸਕਦੇ ਹਾਂ। ਆਪਣਾ ਨਾਮ ਦੇਹ ਜਪ ਜੀਵਾ, ਮਹਾਰਾਜ ਕਿਰਪਾ ਕਰਕੇ ਸਾਨੂੰ ਨਾਮ ਦੀ ਦਾਤ ਬਖਸ਼ੋ। ਤੁਹਾਡੇ ਜਾਪ ਨੂੰ ਜਪਣੇ ਕਰਕੇ ਮਹਾਰਾਜ ਅਸੀਂ ਜੀਵਤ ਭਾਵ ਵਿੱਚ ਰਹਿ ਸਕਦੇ ਆ, ਤਾਂ ਹੀ ਮਹਾਰਾਜ ਸਾਨੂੰ ਅਸਲ ਆਤਮਿਕ ਜੀਵਨ ਮਿਲ ਸਕਦਾ ਹੈ। ਪੂਰਨ ਹੋਏ ਦਾਸ ਕੀ ਕਾਲ, हे ਪਰਮੇਸ਼ਰ, ਆਪ ਦੇ ਪਿਆਰੇ ਦਾਸਾਂ ਦੀ ਕਾਲੀ ਹੁਕਾਲਣਾ ਪੂਰਨ ਹੋ ਜਾਵੇਗੀ, ਸਫਲ ਹੋ ਜਾਵੇਗੀ, ਜੇ ਕਿਰਪਾ ਕਰਕੇ ਮਹਾਰਾਜ ਸਾਨੂੰ ਆਪਣੇ ਜਾਪ ਦੀ, ਆਪਣੇ ਅਮੋਲਕ ਨਾਮ ਦੀ ਦਾਤ ਬਖਸ਼ਿਸ਼ ਕਰ ਦੇਣਾ ਕਰੋ। हे ਗਰੀਬ ਨਵਾਜ, ਐਸੀ ਮਹਾਰਾਜ ਸਾਡੇ ਤੇ ਕਿਰਪਾ ਕਰੋ। ਪੂਰਨ ਹੋਵੇ ਦਾਸ ਕੀ ਕਾਲ, ਕਾਲੀ ਹੁਕਾਲਣਾ ਮਹਾਰਾਜ ਸਾਡੀ ਸਫਲੀ ਹੋ ਜਾਵੇ। ਕਿਉਂਕਿ ਜੀਵਨ ਦੇ ਅੰਦਰ ਸਾਧ ਸੰਗਤ ਜੀ, ਮਨੁੱਖ 84 ਲੱਖ ਜੂਨਾਂ ਨੂੰ ਪੜਾਅ ਦਰ ਪੜਾਅ ਭੋਗ ਕਰਕੇ ਫਿਰ ਇਹ ਮਨੁੱਖਾ ਜੀਵਨ ਦੀ ਪ੍ਰਾਪਤੀ ਕਰਦਾ ਹੈ। ਇਹ ਵੀ ਇੱਕ ਬੜੀ ਵੱਡੀ ਘਾਲਣਾ ਹੈ। ਔਰ ਕਾਲੀ ਹੁਕਾਲਣਾ ਮਹਾਰਾਜ ਕਹਿੰਦੇ ਤਾਂ ਸਫਲੀ ਹੁੰਦੀ ਜੇ ਮਨੁੱਖਾ ਜੀਵਨ ਪਾ ਕਰਕੇ ਪਰਮੇਸ਼ਰ ਦਾ ਜਾਪ ਜਪਦਾ, ਤੇ ਜੇ ਅਮੋਲਕ ਜੀਵਨ ਪਾ ਕੇ ਵੀ ਸੰਸਾਰ ਦੇ ਅੰਦਰ ਆਪਣੀ ਜ਼ਿੰਦਗੀ ਅਕਾਰਥ ਹੀ ਲੰਘਾ ਦਿੱਤੀ ਹੈ, ਭਜਨ ਬੰਦਗੀ ਸੇਵਾ ਸਿਮਰਨ ਤੋਂ ਬਿਨਾਂ ਬਤੀਤ ਕਰ ਦਿੱਤੀ ਹੈ, ਫਿਰ ਸਾਧ ਸੰਗਤ ਜੀ ਮਾਨਸ ਜੀਵਨ ਪਾਉਣ ਦਾ ਕੀ ਲਾਭ ਹੋਇਆ? ਫਿਰ ਤਾਂ ਜਿਵੇਂ ਸੰਸਾਰ ਵਿੱਚ ਆਏ ਸੀ ਉਸੇ ਤਰ੍ਹਾਂ ਹੀ ਚਲਾ ਗਿਆ। ਜਿਹੜੇ ਮਹਾਰਾਜ ਸਾਹਿਬ ਜੀ ਨੇ ਜਿਵੇਂ ਭਜਨ ਕੀਤੇ ਹਨ, ਹੀਰਿਆਂ ਵਰਗੀ ਦੇਹ ਨੂੰ ਕੌਡੀਆਂ ਦੇ ਪਾ ਇਸ ਜੀਵ ਨੇ ਗਵਾ ਲੈਣਾ ਕੀਤਾ। ਕਬੀਰ ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਹ ਹੀਰਿਆਂ ਵਰਗੀ ਦੇਹ ਨੂੰ ਕੌਡੀਆਂ ਦੇ ਪਾ ਗਵਾ ਲੈਣਾ ਕੀਤਾ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਕਹਿੰਦੇ ਹਨ, ਆਪਣਾ ਨਾਮ ਦੇਹ ਜਪ ਜੀਵਾ, ਪੂਰਨ ਹੋਏ ਦਾਸ ਕੀ ਕਾਲ। ਮਹਾਰਾਜ ਸਾਡੀ ਕਾਲੀ ਹੁਕਾਲਣਾ ਪੂਰਨ ਹੋ ਜਾਵੇ, ਸਫਲੀ ਹੋ ਜਾਵੇ। ਕਿਰਪਾ ਕਰਕੇ ਮਹਾਰਾਜ ਸਾਨੂੰ ਨਾਮ ਦੀ ਦਾਤ ਦੇਣਾ ਕਰੋ ਜੀ। ਸਰਬ ਮਨੋਰਥ ਰਾਜ ਸੂਖ ਰਸ, ਜੀਵਨ ਦੇ ਅੰਦਰ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਨਾਮ ਦੀ ਦਾਤ ਬਖਸ਼ੀ ਹੈ ਨਾ, ਸਰਬ ਮਨੋਰਥ, ਸਾਰੇ ਮਨ ਦੇ ਮਨੋਰਥ ਉਹਨਾਂ ਦੇ ਪ੍ਰਮਾਤਮਾ ਨੇ ਪੂਰੇ ਕਰ ਦਿੱਤੇ ਹਨ। ਕਿਉਂਕਿ ਇੱਕ ਪਰਮੇਸ਼ਰ ਦਾ ਨਾਮ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ। हे ਜੀਵ, ਸਾਰੀਆਂ ਇੱਛਾਵਾਂ ਨੂੰ ਪੂਰਨ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੈ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਨਹੀਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਸਕਦੀਆਂ, ਜੀਵ ਅਧੂਰੀਆਂ ਰਹਿ ਜਾਂਦੀਆਂ ਨੇ। ਜੀਵ ਦੀਆਂ ਇੱਛਾਵਾਂ ਨਹੀਂ ਕਦੇ ਪੂਰਨ ਹੋ ਸਕਦੀਆਂ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਸਰਬ ਮਨੋਰਥ ਰਾਜ ਸੂਖ ਰਸ, ਰਾਜ ਭਾਗ ਵੀ ਪ੍ਰਾਪਤ ਹੋ ਜਾਂਦਾ ਹੈ, ਤੇ ਰਾਜ ਪਰਮੇਸ਼ਰ ਦੇ ਸਰੂਪ ਰੂਪੀ ਰਾਜ ਦੀ ਪ੍ਰਾਪਤੀ ਵੀ ਹੋ ਜਾਂਦੀ ਹੈ। ਫਿਰ ਆਤਮਿਕ ਸੁਖ ਮਿਲ ਜਾਂਦਾ ਹੈ, ਪਰਮਾਤਮਾ ਦੇ ਸਰੂਪ ਦਾ ਰਸ, ਇੱਕ ਰਸ ਆਨੰਦ ਪ੍ਰਾਪਤ ਹੋ ਜਾਂਦਾ ਹੈ। ਸਦ ਖੁਸ਼ੀਆ ਕੀਰਤਨ ਜਪ ਨਾਮ, ਮਹਾਰਾਜ ਕਹਿੰਦੇ ਸਦੀਵੀ ਕਾਲ ਦੇ ਜੀਵਨ ਦੇ ਅੰਦਰ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ, ਹਿਰਦੇ ਅੰਦਰ ਖੇੜਾ ਬਣਿਆ ਰਹਿੰਦਾ ਜੇ ਪਰਮੇਸ਼ਰ ਦੇ ਨਾਮ ਦਾ ਜਾਪ ਕਰਨਾ ਕਰਦਾ ਹੈ। ਪਰਮਾਤਮਾ ਨੇ ਤਰੁੱਠ ਕਰਕੇ ਜਿਨ੍ਹਾਂ ਨੂੰ ਇਹ ਜੀਵਨ ਦੇ ਅੰਦਰ ਦਾਤ ਬਖਸ਼ੀ ਹੈ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਭ ਦਾਤਾਂ ਵਾਹਿਗੁਰੂ ਨੇ ਤਿਨਾਂ ਨੂੰ ਬਖਸ਼ਿਸ਼ ਕਰ ਦਿੱਤੀਆਂ। ਸਦੀਵੀ ਕਾਲ ਦੀ ਪਰਮਾਤਮਾ ਨੇ ਖੁਸ਼ੀਆਂ ਬਖਸ਼ਿਸ਼ ਕਰ ਦਿੱਤੀਆਂ, ਸੁਖਾਲਾ ਜੀਵਨ ਬਖਸ਼ਿਸ਼ ਕਰ ਦਿੱਤਾ ਹੈ। ਜਿਸ ਕੈ ਕਰਮ ਲਿਖਿਆ ਧੁਰ ਕਰਤਾ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਧੁਰੋਂ ਹੀ ਪਰਮਾਤਮਾ ਨੇ ਇਹ ਕਰਮ, ਇਹ ਮਸਤਕ ਦਾ ਲੇਖ ਵਾਹਿਗੁਰੂ ਨੇ ਲਿਖ ਕਰਕੇ ਪਾਇਆ ਹੈ। ਨਾਨਕ ਜਨ ਕੇ ਪੂਰਨ ਕਾਮ, ਤਿਨਾਂ ਨੂੰ ਵਾਹਿਗੁਰੂ ਨੇ ਨਾਮ ਦੀ ਦਾਤ ਬਖਸ਼ੀ ਹੈ, ਔਰ ਨਾਮ ਜਪਣੇ ਕਰਕੇ ਤਿਨਾਂ ਦੇ ਸਰਬ ਕਾਰਜ ਵਾਹਿਗੁਰੂ ਨੇ ਪੂਰੇ ਕਰ ਦਿੱਤੇ ਹੈ। ਕੋਈ ਵੀ ਕਾਰਜ ਤਿਨਾਂ ਦਾ ਅਧੂਰਾ ਨਹੀਂ ਰਹਿਣਾ ਕੀਤਾ। ਪਰਮਾਤਮਾ ਨੂੰ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਨਾਮ ਦੀ ਦਾਤ ਬਖਸ਼ੀ ਹੈ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਧੁਰੋਂ ਜਿਨ੍ਹਾਂ ਦੇ ਮਸਤਕ ਦੇ ਲੇਖ ਵਾਹਿਗੁਰੂ ਜੀ ਨੇ ਲਿਖ ਕਰਕੇ ਪਾਏ ਸਨ,
ਤਿਨਾਂ ਨੇ ਇੱਕ ਮਨਚਿਤ ਹੋ ਕੇ ਪਰਮੇਸ਼ਰ ਦਾ ਨਾਮ ਜਪਿਆ ਹੈ। ਸੰਗਤ ਜੀ, ਜਿਹੋ ਜਿਹੀ ਭਾਵਨਾ ਦੇ ਨਾਲ ਕੋਈ ਪ੍ਰਮਾਤਮਾ ਦਾ ਜਾਪ ਜਪਦਾ ਹੈ, ਪ੍ਰਮਾਤਮਾ ਉਦਾਂ ਦਾ ਫਲ ਉਹਨੂੰ ਬਖਸ਼ਿਸ਼ ਕਰ ਦਿੰਦਾ ਹੈ। ਭਗਤ ਧਰੂ ਜੀ ਨੇ ਪ੍ਰਮਾਤਮਾ ਦੀ ਭਗਤੀ ਕੀਤੀ ਸੀ ਨਾ, ਕੇਵਲ 5 ਕੁ ਸਾਲ ਦੀ ਆਰਬਲਾ ਸੀ। ਪ੍ਰਮਾਤਮਾ ਦੀ ਭਗਤੀ ਕੀਤੀ ਸੀ ਕਿ ਮੈਨੂੰ ਰਾਜ ਭਾਗ ਦੀ ਪ੍ਰਾਪਤੀ ਹੋ ਜਾਵੇ, ਮੇਰੇ ਪਿਤਾ ਉਤਾਨ ਪਦ ਵਾਲੇ ਰਾਜੇ ਦਾ ਮੈਨੂੰ ਰਾਜ ਭਾਗ ਮਿਲ ਜਾਵੇ, ਮੇਰਾ ਹੱਕ ਬਣਦਾ ਹੈ। ਤੇ ਸਾਧ ਸੰਗਤ ਜੀ, 36,000 ਵਰਾ ਰਾਜ ਭਾਗ ਦੀ ਪ੍ਰਾਪਤੀ, ਰਾਜ ਭਾਗ ਜਿਹੜਾ ਸੀ ਮਾਨਣਾ ਕੀਤਾ ਹੈ। ਤੇ ਭਗਤੀ ਕਰਦਿਆਂ ਕਰਦਿਆਂ ਉਹ ਇੱਛਾ ਜਿਹੜੀ ਸੀ ਨਾ ਅਭਾਵ ਹੋਣੀ ਸ਼ੁਰੂ ਹੋ ਗਈ ਕਿ ਦੁਨੀਆ ਦਾ ਰਾਜ ਭਾਗ ਇਹ ਨਾਸ਼ਵਾਨ ਹੈ। ਤੇ ਫਿਰ ਕਹਿਣ ਲੱਗੇ ਮਹਾਰਾਜ ਮੈਨੂੰ ਅਟਲ ਪਦਵੀ ਦੀ ਪ੍ਰਾਪਤੀ ਹੋਵੇ, ਜੁਗੋ ਜੁਗ ਅਟਲ ਰਹਿਣ ਵਾਲੀ ਪਦਵੀ, ਉਹ ਰਾਜ ਭਾਗ ਮੈਨੂੰ ਪ੍ਰਾਪਤ ਹੋਵੇ। ਪਰ ਜਿਹੜੀ ਪਹਿਲਾਂ ਇੱਛਾ ਸੀ ਨਾ ਦੁਨਿਆਵੀ ਰਾਜ ਭਾਗ ਦੀ, ਉਹ 36,000 ਵਰਾ ਸਾਧ ਸੰਗਤ ਜੀ ਰਾਜ ਭਾਗ ਕੀਤਾ ਸੀਗਾ ਭਗਤ ਧਰੂ ਜੀ ਨੇ। ਫਿਰ ਬਾਅਦ ਵਿੱਚ ਅਟਲ ਪਦਵੀ ਦੀ ਪ੍ਰਾਪਤੀ ਹੋ ਗਈ ਹੈ। ਅਟਲ ਭਇਓ ਧਰੂ ਜਾ ਕੇ ਸਿਮਰਨ, ਆਰ ਨਿਰਭੈ ਪਦ ਪਾਇਆ। ਮਹਾਰਾਜ ਗੁਰਬਾਣੀ ਵਿੱਚ ਬਾਰ-ਬਾਰ ਸਾਖੀ ਭਰਦੇ ਹਨ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਹੇ ਜੀਵਾ, ਥੋੜਾ ਜਿੰਨਾ ਵੀ ਕਿਤੇ ਮਨ ਵਿੱਚ ਸ਼ੰਕਾ, ਕੋਈ ਡਰ ਨਹੀਂ ਮਨ ਵਿੱਚ ਧਾਰਨ ਕੀਤਾ, ਪਰਮਾਤਮਾ ਦਾ ਨਾਮ ਜਪਿਆ ਨਾ ਭਗਤ ਧਰੂ ਜੀ ਨੇ, ਇਹ ਇੱਕ ਮਨਚਿਤ ਹੋ ਕੇ ਪਰਮੇਸ਼ਰ ਦਾ ਨਾਮ ਜਪਿਆ ਕਰ। ਧਨਾਸਰੀ ਮਹੱਲਾ ਪੰਜਵਾ, ਜਨ ਕੀ ਕੀਨੀ ਪਾਰ ਬ੍ਰਹਮ ਸਾਰ। ਸਤਿਗੁਰੂ ਜੀ ਉਚਾਰਨ ਕਰਦੇ ਹਨ, ਪਰਮਾਤਮਾ ਆਪਣੇ ਪਿਆਰਿਆਂ ਦੀ ਆਪ ਸੰਭਾਲ ਕਰਦਾ ਹੈ। ਸੰਗਤ ਜੀ, ਭਾਵੇਂ ਸਾਰੇ ਜੀਵ ਪਰਮੇਸ਼ਰ ਦੇ ਪੈਦਾ ਕੀਤੇ ਹੈ, ਪਰ ਆਪਣੇ ਪਿਆਰਿਆਂ ਦਾ ਵਿਸ਼ੇਸ਼ ਕਰਕੇ ਪਰਮਾਤਮਾ ਪੱਖ ਕਰਦਾ ਹੈ। ਪਰਮਾਤਮਾ ਆਪਣੇ ਪਿਆਰਿਆਂ ਦਾ ਵਿਸ਼ੇਸ਼ ਕਰਕੇ ਪੱਖ ਕਰਦਾ, ਉਹਨਾਂ ਦੀ ਵਿਸ਼ੇਸ਼ ਕਰਕੇ ਸੰਭਾਲ ਕਰਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਜਨ ਕੀ ਕੀਨੀ ਪਾਰ ਬ੍ਰਹਮ ਸਾਰ। ਸਦ ਚੇਤਨ ਆਨੰਦ ਪਰਮਾਤਮਾ ਦੇ ਸਰੂਪ ਨੇ ਆਪ ਕਿਰਪਾ ਕਰਕੇ ਸੰਭਾਲਣਾ ਕੀਤੀ ਹੈ। ਵਾਹਿਗੁਰੂ ਨੇ ਆਪ ਪਰਵਰਿਸ਼ ਕੀਤੀ ਹੈ। ਨਿੰਦਕ ਟਿਕਨ ਨਾ ਪਾਵਨ ਮੂਲੇ। ਜਿਹੜੇ ਕੋ ਨਿੰਦਕ ਲੋਕ ਸਨ ਬਾਰ-ਬਾਰ ਨਿੰਦਿਆ ਕਰਦੇ ਐ, ਬਾਰ-ਬਾਰ ਸੰਸਾਰ ਦੇ ਅੰਦਰ ਅਪਮਾਨ ਕਰਨ ਦਾ ਯਤਨ ਕਰਦੇ ਹਨ, ਮਹਾਰਾਜ ਕਹਿੰਦੇ ਉਹਨਾਂ ਨਿੰਦਕਾਂ ਨੂੰ ਪਰਮਾਤਮਾ ਨੇ ਟਿਕਣ ਨਹੀਂ ਦੇਣਾ ਕੀਤਾ। ਕਿਉਂਕਿ ਸੰਗਤ ਜੀ, ਜੇ ਕੋਈ ਮਨੁੱਖ ਸਹੀ ਰਸਤੇ ਤੇ ਚੱਲਦਾ ਹੈ ਨਾ, ਜ਼ਿੰਦਗੀ ਵਿੱਚ ਸੱਚ ਤੇ ਹੱਕ ਦੀ ਲੜਾਈ ਲੜਦਾ, ਸੱਚ ਦੇ ਮਾਰਗ ਤੇ ਚੱਲਣਾ ਕਰਦਾ, ਉਹਦੀਆਂ ਲੱਤਾਂ ਖਿੱਚਣ ਵਾਲੇ ਵੀ ਬੜੇ ਹੁੰਦੇ ਆ। ਜ਼ਿਆਦਾਤਰ ਤਾਂ ਸਾਧ ਸੰਗਤ ਜੀ ਨੂੰ ਸੁੱਟਣ ਵਾਲੇ ਹੁੰਦੇ ਆ। ਤੋ ਕੋਈ ਨਾ ਕੋਈ ਬਹਾਨਾ ਬਣਾ ਕਰਕੇ, ਕਿਸੇ ਨਾ ਕਿਸੇ ਤਰ੍ਹਾਂ ਕਰਕੇ ਉਹਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ ਆ। ਪਹਿਲਾਂ ਭਾਵੇਂ ਕਦੇ ਵੀ ਉਹਦਾ ਕੋਈ ਕਿਸੇ ਪ੍ਰਕਾਰ ਉਹਦੇ ਖਿਲਾਫ ਕੋਈ ਨਾ ਬੋਲਦੇ ਹੋਣ, ਪਰ ਜਦੋਂ ਥੋੜੀ ਜਿਹੀ ਕਿਤੇ ਚੜ੍ਹਾਈ ਹੋ ਜਾਵੇ, ਉਹਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ ਆ। ਜੀ ਇਹਦਾ ਇਦਾਂ ਦਾ ਹੈ, ਇਹਦੇ ਵਿੱਚ ਆਹ ਔਗਣ ਹਨ, ਇਹਦੇ ਅੰਦਰ ਆਹ ਦੋਸ਼ ਹਨ। ਸਾਧ ਸੰਗਤ ਜੀ, ਇਦਾਂ ਦੀ ਸੰਸਾਰ ਦੇ ਅੰਦਰ ਜੀਵਾਂ ਦੀ ਹਾਲਤ ਹੈ। ਈਰਖਾ ਵਸ ਹੋ ਕਰਕੇ ਉਹਨਾਂ ਦੀ ਫਿਰ ਨਿੰਦਿਆ ਤੇ ਭੰਡੀ ਕਰਨੀ ਸ਼ੁਰੂ ਕਰ ਦਿੰਦੇ ਆ। ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ, ਪਰਮਾਤਮਾ ਆਪਣੇ ਪਿਆਰਿਆਂ ਦੀ ਆਪ ਰੱਖਿਆ ਕਰਦਾ ਹੈ। ਜਿੰਨਾ ਮਰਜ਼ੀ ਕੋਈ ਯਤਨ ਕਰ ਲਵੇ, ਨਿੰਦਕ ਲੋਕ ਨਿੰਦਿਆ ਕਰੀ ਜਾਣ, ਉਹਨਾਂ ਦਾ ਨਿਰਾਦਰ ਕਰਨ ਦਾ ਯਤਨ ਕਰੀ ਜਾਣ, ਪਰ ਆਖਰਕਾਰ ਉਹਨਾਂ ਨਿੰਦਕਾਂ ਨੂੰ ਮੂੰਹ ਦਿਖਾਣੀ ਪੈਂਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ, ਨਿੰਦਕ ਟਿਕਨ ਨਾ ਪਾਵਨ ਮੂਲੇ। ਮਹਾਰਾਜ ਕਹਿੰਦੇ ਉਹ ਮੁੱਢ ਤੋਂ ਹੀ ਉਹ ਕਦੇ ਟਿਕ ਨਹੀਂ ਸਕਦੇ। ਮੂਲੇ ਕਦਾਚਿਤ ਵੀ ਮਹਾਰਾਜ ਕਹਿੰਦੇ ਉਹਨਾਂ ਨੂੰ ਟਿਕਣਾ ਨਹੀਂ ਪੈਂਦਾ। ਨਾ ਐਸ ਮਾਤ ਲੋਕ ਤੇ ਐਸ ਸੰਸਾਰ ਦੇ ਵਿੱਚ ਉਹਨਾਂ ਨੂੰ ਟਿਕਾਓ ਮਿਲਦਾ ਹੈ, ਤੇ ਨਾ ਪਰਲੋਕ ਘਰ ਦੇ ਵਿੱਚ, ਪਰਮੇਸ਼ਰ ਦੇ ਘਰ ਦੇ ਵਿੱਚ ਵੀ ਤੇ ਇਹਨਾਂ ਦਾ ਟਿਕਾਓ ਨਹੀਂ ਹੋ ਸਕਦਾ। ਉੱਥੋਂ ਵੀ ਸਾਧ ਸੰਗਤ ਜੀ, ਜਿਵੇਂ ਹਜੂਰ ਦੇ ਬਚਨ ਹਨ ਗੁਰਬਾਣੀ ਅੰਦਰ ਕਿ ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰਨ। ਸਾਧ ਸੰਗਤ ਜੀ, ਨਿੰਦਾ ਕਰਨੀ ਕਿਸੇ ਦੀ ਵੀ ਚੰਗੀ ਨਹੀਂ ਹੈ, ਪਰ ਮਨਮੁਖ ਜੀ ਫੇਰ ਵੀ ਨਿੰਦਿਆ ਕਰਨੋਂ ਟਲਦੇ ਨਹੀਂ ਹੈ। ਤੇ ਫਿਰ ਹਾਲਤ ਕੀ ਬਣਦੀ ਹੈ? ਮੂੰਹ ਕਾਲੇ ਕੀਤੇ ਜਾਂਦੇ ਉਹਨਾਂ ਨਿੰਦਕ ਲੋਕਾਂ ਦੇ। ਸਾਧ ਸੰਗਤ ਜੀ, ਇਦਾਂ ਦੀ ਹਾਲਤ ਬਣਦੀ ਹੈ।
ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਪਰਾਈ ਨਿੰਦਿਆ ਕਰਨ ਵਾਲੇ ਜੀਵ ਹੈ ਨਾ, ਉਹਨਾਂ ਦੀ ਪਾਪ ਕਰਮਾਂ ਦੀ ਪੰਡਾ ਆਪਣੇ ਸਿਰ ਚੁੱਕੀ ਜਾਂਦੇ ਆ। ਅਸੰਖ ਨਿੰਦਕ ਸਿਰ ਕਰਹਿ ਭਾਰ। ਦੂਜਿਆਂ ਦੀ ਨਿੰਦਿਆ ਕਰ ਕਰਕੇ ਉਹਨਾਂ ਦਾ ਭਾਰ ਆਪਣੇ ਸਿਰ ਚੁੱਕ ਲੈਂਦੇ ਆ, ਤੇ ਨਿੰਦਕ ਬੰਦਾ ਕਦੇ ਭਵ ਸਾਗਰ ਤੋਂ ਪਾਰ ਨਹੀਂ ਹੋ ਸਕਦਾ। ਤਾਂ ਹੀ ਭਗਤ ਰਸਨਾ ਦੁਆਰਾ ਮਹਾਰਾਜ ਜੀ ਨੇ ਉਚਾਰਨ ਕੀਤਾ, ਨਿੰਦਕ ਡੂਬਾ ਹਮ ਉਤਰੇ ਪਾਰ। ਨਿੰਦਿਆ ਕਰਨ ਵਾਲਾ ਮਨੁੱਖ ਡੁੱਬ ਜਾਂਦਾ ਸੰਸਾਰ ਸਾਗਰ ਦੇ ਅੰਦਰ, ਤੇ ਜਿਹਦੀ ਨਿੰਦਿਆ ਕਰਦਾ ਉਹ ਮੁਕਤੀ ਰੂਪ ਕਿਨਾਰੇ ਤੇ ਪਹੁੰਚ ਜਾਂਦਾ, ਉਹਦਾ ਭਲਾ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ, ਨਿੰਦਕ ਟਿਕਨ ਨਾ ਪਾਵਨ ਮੂਲੇ। ਕਦਾਚਿਤ ਵੀ ਮਹਾਰਾਜ ਕਹਿੰਦੇ ਟਿਕ ਨਹੀਂ ਸਕਦੇ। ਲੋਕ ਪਰਲੋਕ ਦੇ ਵਿੱਚ ਇਹਨਾਂ ਨੂੰ ਕਦੇ ਟਿਕਾਉ ਨਹੀਂ ਮਿਲ ਸਕਦਾ। ਕਦੇ ਕਿਸੇ ਜੂਨ ਦੇ ਵਿੱਚ, ਕਦੇ ਕਿਸੇ ਜੂਨ ਦੇ ਵਿੱਚ ਬਾਰ-ਬਾਰ ਜਨਮ ਧਾਰਦੇ ਹਨ। ਊਟ ਗਏ ਬੇਕਾਰ। ਵਿਅਰਥੀ ਬੇਕਾਰ ਹੀ ਮਹਾਰਾਜ ਕਹਿੰਦੇ ਉੱਡ ਗਏ ਐ, ਅਕਾਰਥੀ ਸੰਸਾਰ ਤੋਂ ਚਲੇ ਗਏ ਐ। ਕੋਈ ਸੰਸਾਰ ਵਿੱਚ ਆਉਣ ਦਾ ਵੀ ਉਹਨਾਂ ਨੂੰ ਲਾਭ ਨਹੀਂ ਪ੍ਰਾਪਤ ਹੋ ਸਕਿਆ। ਅਮੋਲਕ ਮਿਲੇ ਹੋ ਜੀਵਨ ਤੋਂ ਕੁਝ ਲਾਹਾ ਵੀ ਖੱਟ ਨਾ ਸਕੇ। ਜਿਵੇਂ ਸੰਸਾਰ ਵਿੱਚ ਆਏ ਸੀ ਨਾ, ਉਦਾਂ ਹੀ ਮਹਾਰਾਜ ਕਹਿੰਦੇ ਸੰਸਾਰ ਤੋਂ ਚਲੇ ਗਏ ਹਨ। ਰਹਾਉ ਵਿਸਰਾਮ ਦੇ ਕਰਕੇ ਹਜੂਰ ਫਰਮਾਉਂਦੇ ਹਨ, ਜਹ ਜਹ ਦੇਖੋ ਤਹ ਤਹ ਸੁਆਮੀ। ਜਿੱਥੇ ਜਿੱਥੇ ਵੀ ਦੇਖਦੇ ਹਨ ਪਰਮੇਸ਼ਰ ਦੇ ਪਿਆਰੇ, ਉੱਥੇ ਉੱਥੇ ਤਿਨਾਂ ਨੂੰ ਮਾਲਕ ਪਰਮਾਤਮਾ ਦਿਸਦਾ ਹੈ। ਜਿੱਥੇ ਵੀ ਦੇਖਦੇ ਹਨ, ਜਹ ਜਹ ਵੇਖੋ ਤਹ ਹਜੂਰ, ਦੂਰ ਕਤ ਹੋ ਨਾ ਜਾਈ। ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਇਸ ਪ੍ਰਕਾਰ ਜਿੱਥੇ ਵੀ ਦੇਖਦੇ ਉੱਥੇ ਪਰਮੇਸ਼ਰ ਹੀ ਨਜ਼ਰ ਆਉਂਦਾ ਹੈ। ਕੋਏ ਨਾ ਪਹੁੰਚਨ ਹਾਰ। ਪਰ ਆਪਣੇ ਬਲ ਦੇ ਨਾਲ ਨਹੀਂ ਕੋਈ ਪਰਮਾਤਮਾ ਤੱਕ ਪਹੁੰਚ ਕਰ ਸਕਦਾ ਹੈ। ਜਿੱਥੇ ਵੀ ਇਹ ਮਹਾਰਾਜ ਕਹਿੰਦੇ ਦੇਖਦੇ ਉੱਥੇ ਪਰਮਾਤਮਾ ਹੈ, ਪਰ ਕੋਈ ਨਾ ਪਹੁੰਚਨ ਹਾਰ। ਆਪਣੇ ਬਲ ਦੇ ਨਾਲ, ਸ਼ਕਤੀ ਦੇ ਨਾਲ ਕਦੇ ਉਸ ਪਰਮਾਤਮਾ ਤੱਕ ਪਹੁੰਚਿਆ ਨਹੀਂ ਜਾ ਸਕਦਾ। ਅਥਵਾ ਜਿੱਥੇ ਜਿੱਥੇ ਗੁਰਮੁਖ ਪਿਆਰੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰੇ ਜਨ ਦੇਖਦੇ, ਉੱਥੇ ਉਹਨਾਂ ਨੂੰ ਰੱਬ ਦਿਸਦਾ ਹੈ, ਪਰਮਾਤਮਾ ਦਾ ਸਰੂਪ ਨਜ਼ਰ ਆਉਂਦਾ ਹੈ। ਮਹਾਰਾਜ ਕਹਿੰਦੇ ਪਰਮੇਸ਼ਰ ਨੂੰ ਸਰਬ ਵਿਆਪਕ ਤਿਨਾਂ ਨੇ ਜਾਣ ਲਿਆ, ਤੇ ਜਿਨ੍ਹਾਂ ਨੇ ਜਾਣ ਲਿਆ ਕੋਈ ਨਾ ਪਹੁੰਚਣ ਹਾਰ। ਉਹਨਾਂ ਦੀ ਬਰਾਬਰਤਾ ਵੀ ਕਦੇ ਕੋਈ ਨਹੀਂ ਕਰ ਸਕਦਾ। ਰੱਬ ਦੇ ਪਿਆਰਿਆਂ ਦੀ ਬਰਾਬਰਤਾ ਕੋਈ ਨਹੀਂ ਕਰ ਸਕਦਾ। ਕੋਈ ਐਵੇਂ ਦਾਅਵਾ ਕਰੀ ਜਾਵੇ, ਝੂਠਾ ਤਨ ਤੇ ਭੇਖ ਬਣਾ ਕਰਕੇ, ਹੱਥ ਵਿੱਚ ਲੰਬੀ ਸਾਰੀ ਮਾਲਾ ਫੜ ਕਰਕੇ ਝੂਠਾ ਹੀ ਸਾਧ ਸੰਗਤ ਜੀ ਵਿਖਾਵਾ ਕਰੀ ਜਾਵੇ, ਉਹ ਗੱਲ ਵੱਖਰੀ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਨਾ ਪਹੁੰਚਣ ਹਾਰ। ਉਹਦੇ ਤੱਕ ਕੋਈ ਪਹੁੰਚ ਨਹੀਂ ਕਰ ਸਕਦਾ, ਉਹਨਾਂ ਦੀ ਕੋਈ ਬਰਾਬਰਤਾ ਨਹੀਂ ਕਰ ਸਕਦਾ ਪਰਮੇਸ਼ਰ ਦੇ ਪਿਆਰਿਆਂ ਦੀ। ਜੋ ਜੋ ਕਰੈ ਅਵਗਿਆ ਜਨ ਕੀ। ਤੇ ਜਿਹੜਾ ਜਿਹੜਾ ਜੀਵ ਪਰਮੇਸ਼ਰ ਦੇ ਪਿਆਰਿਆਂ ਦੀ ਅਵਗਿਆ ਕਰਦਾ ਹੈ, ਉਹਨਾਂ ਦਾ ਨਿਰਾਦਰ ਕਰਦਾ ਹੈ। ਕੋਈ ਮਹਾਰਾਜ ਕਹਿੰਦੇ ਸੰਸਾਰ ਦੇ ਅੰਦਰ ਰੱਬ ਦੇ ਪਿਆਰਿਆਂ ਦਾ ਕੋਈ ਨਿਰਾਦਰ ਕਰਦਾ ਹੈ ਤੇ ਇਹਨਾਂ ਦੀ ਨਿੰਦਿਆ ਕਰਦਾ ਹੈ, ਹੋਏ ਗਿਆ ਤਤ ਛਾਰ। ਤਤ ਕਾਲ ਉਸੇ ਸਮੇਂ ਮਹਾਰਾਜ ਕਹਿੰਦੇ ਛਾਰ ਸਵਾਹ ਰੂਪ ਬਣ ਗਿਆ, ਖੇ ਰੂਪ ਬਣ ਜਾਣਾ ਕੀਤਾ। ਜਿਵੇਂ ਕਹਿੰਦੇ ਆ ਨਾ ਕਿ ਆਸਮਾਨ ਤੋਂ ਧਰਤੀ ਤੇ ਰੱਬ ਸੁੱਟ ਦਿੰਦਾ ਹੈ, ਉਹ ਪਤਾ ਨਹੀਂ ਬੇਦੀ ਇਦਾਂ ਦੀ ਬਣਾ ਦਿੰਦਾ। ਜੇ ਕਿਸੇ ਦੀ ਬਹੁਤ ਗੁੱਡੀ ਚੜੀ ਹੋਵੇ, ਹੰਕਾਰ ਕਰੇ, ਤੇ ਸਾਧ ਸੰਗਤ ਜੀ ਜਿਹੜੇ ਕੋਈ ਗਰੀਬ ਹਨ, ਉਹਨਾਂ ਨੂੰ ਮਜ਼ਲੂਮ ਹਨ, ਸਾਧ ਸੰਗਤ ਜੀ ਉਹਨਾਂ ਦੇ ਉੱਪਰ ਅਤਿਆਚਾਰ ਹੀ ਕਰੀ ਜਾਵੇ, ਪਰਮਾਤਮਾ ਬਹੁਤਾ ਸਮਾਂ ਨਹੀਂ ਲਾਉਂਦਾ ਉਹਨੂੰ ਧਰਤੀ ਤੇ ਸੁੱਟਣ ਲੱਗੇ। ਪਤਾ ਨਹੀਂ ਕਿੱਦਾਂ ਦੀ ਕੋਈ ਵਿਧ, ਕਿੱਦਾਂ ਦਾ ਬਹਾਨਾ ਬਣ ਜਾਵੇ ਤੇ ਆਕਾਸ਼ ਤੇ ਚੜੇ ਹੋਏ ਨੂੰ ਧਰਤੀ ਤੇ ਸੁੱਟ ਦਿੰਦਾ ਹੈ। ਮਹਾਰਾਜ ਜੀ ਦਾ ਬਚਨ ਵੀ ਹੈ ਗੁਰਬਾਣੀ ਅੰਦਰ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਪਰਮਾਤਮਾ ਚਾਹੇ ਤਾਂ ਧਰਤੀ ਦੀ ਤਰ੍ਹਾਂ ਨਿਮਰਤਾਵਾਨ ਰਹਿਣ ਵਾਲੀ ਨੂੰ ਆਕਾਸ਼ ਦੇ ਵਿੱਚ ਚੜ੍ਹ ਦੇਵੇ, ਉਹਦਾ ਬੜਾ ਪ੍ਰਤਾਪ, ਬਹੁਤਾ ਜਸ ਸੰਸਾਰ ਦੇ ਅੰਦਰ ਬੜੀ ਸ਼ੋਭਾ ਕਰਵਾ ਦੇਵੇ। ਤੇ ਜੇ ਕੋਈ ਇਦਾਂ ਦਾ ਜੀਵਨ ਦੇ ਅੰਦਰ ਕਾਰਨ ਬਣ ਜਾਂਦਾ, ਹੰਕਾਰ ਕਰਦਾ, ਚੜੇ ਆਕਾਸ਼ ਗਿਰਾਵੇ, ਫਿਰ ਧਰਤੀ ਤੇ ਬੜੀ ਛੇਤੀ ਸੁੱਟ ਦਿੰਦਾ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜੋ ਜੋ ਕਰੈ ਅਵਗਿਆ ਜਨ ਕੀ, ਹੋਏ ਗਿਆ ਤਤ ਛਾਰ।
ਉਸੇ ਸਮੇਂ ਮਹਾਰਾਜ ਕਹਿੰਦੇ ਤਤਕਾਲ ਸਵਾਰੂ ਬਣਾ ਦੇਣ ਵਾਲਾ ਹੈ। ਬਹੁਤਾ ਸਮਾਂ ਨਹੀਂ ਲੱਗਦਾ ਸੰਸਾਰ ਵਿੱਚ ਰੁਲਦਿਆਂ ਹੋਇਆ। ਕਰਨਹਾਰ ਰਖਵਾਲਾ ਹੁਆ। ਉਹ ਅਕਾਲ ਪੁਰਖ ਪਰਮੇਸ਼ਰ ਆਪ ਆਪਣੇ ਪਿਆਰਿਆਂ ਦਾ ਰਖਵਾਲਾ ਹੋਇਆ। ਆਪ ਪਰਮੇਸ਼ਰ ਨੇ ਸਾਡੀ ਰੱਖਿਆ ਕਰਨਾ ਕੀਤੀ ਹੈ, ਜਿਹੜਾ ਸਰਬ ਵਿਆਪਕ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਾਰੀ ਸ੍ਰਿਸ਼ਟੀ ਦਾ ਕਰਨਹਾਰਾ, ਸਭ ਨੂੰ ਪੈਦਾ ਕਰਕੇ ਪਰਵਰਿਸ਼ ਕਰਨ ਵਾਲਾ ਉਹ ਪ੍ਰਮਾਤਮਾ ਪਰਮ ਪਿਤਾ ਪਰਮੇਸ਼ਰ ਸਾਡਾ ਰਖਵਾਲਾ ਹੋਇਆ ਹੈ। ਜਾ ਕਾ ਅੰਤ ਨ ਪਾਰਾਵਾਰ। ਜਿਸ ਪ੍ਰਮਾਤਮਾ ਦੇ ਸਰੂਪ ਦਾ ਉਰਾਰ ਪਾਰ ਦਾ ਕਦੇ ਅੰਤ ਨਹੀਂ ਪਾਇਆ ਜਾ ਸਕਦਾ। ਮਹਾਰਾਜ ਸਰੂਪ ਕਿਹੋ ਜਿਹਾ ਪ੍ਰਮਾਤਮਾ ਦਾ? ਹਜੂਰ ਕਹਿੰਦੇ ਜਾ ਕਾ ਅੰਤ ਨ ਪਾਰਾਵਾਰ। ਜਿਸ ਵਾਹਿਗੁਰੂ ਦੇ ਸਰੂਪ ਦੇ ਉਰਾਰ ਪਾਰ ਦਾ ਕਦੇ ਅੰਤ ਨਹੀਂ ਪਾਇਆ ਜਾ ਸਕਦਾ, ਉਹ ਪਰਮੇਸ਼ਰ ਆਪ ਹੀ ਆਪਣੇ ਪਿਆਰਿਆਂ ਦਾ ਰਖਵਾਲਾ ਹੁੰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆਪ ਹੀ ਲੋਕ ਪਰਲੋਕ ਦੇ ਵਿੱਚ ਰੱਖਿਆ ਕਰਨ ਵਾਲਾ ਹੈ। ਆਪ ਹੀ ਸਭ ਥਾਵਾਂ ਤੇ ਵਾਹਿਗੁਰੂ ਰਖਵਾਲਾ ਹੋਣ ਵਾਲਾ ਹੈ। ਨਾਨਕ ਦਾਸ ਰੱਖੇ ਪ੍ਰਭ ਆਪਣੈ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜੂਰ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਨੇ। ਐ ਗੁਰਸਿੱਖੋ, ਪਰਮਾਤਮਾ ਨੇ ਆਪਣੇ ਪਿਆਰਿਆਂ ਦੀ ਆਪ ਕਿਰਪਾ ਕਰਕੇ ਰੱਖਿਆ ਕੀਤੀ ਹੈ। ਜਿਹੜਾ ਪ੍ਰਮਾਤਮਾ ਜਿਸ ਦੇ ਉਰਾਰ ਪਾਰ ਦਾ ਕਦੇ ਅੰਤ ਨਹੀਂ ਪਾਇਆ ਜਾ ਸਕਦਾ, ਫਿਰ ਇਕੱਲਾ ਐਸ ਲੋਕ ਦੇ ਵਿੱਚ ਨਹੀਂ, ਪਰਲੋਕ ਦੇ ਵਿੱਚ ਵੀ ਪ੍ਰਮਾਤਮਾ ਸਹਾਇਕ ਹੁੰਦਾ ਹੈ। ਫਿਰ ਇਕੱਲਾ ਕਲਯੁਗ ਦੇ ਸਮੇਂ ਦੀ ਗੱਲ ਨਹੀਂ ਹੈ, ਉਹ ਤਾਂ ਯੁੱਗਾਂ ਯੁੱਗਾਂ ਦੇ ਵਿੱਚ ਆਪਣੇ ਪਿਆਰਿਆਂ ਦੀ ਪੱਤ ਰੱਖਦਾ ਆ ਰਿਹਾ ਹੈ। ਪਰਮੇਸ਼ਰ ਆਪ ਕਿਰਪਾ ਕਰਕੇ ਰੱਖਿਆ ਕਰਦਾ ਆ ਰਿਹਾ ਹੈ। ਹਰ ਯੁੱਗ ਯੁੱਗ ਭਗਤੋ ਪਾਇਆ, ਪੈਜ ਰੱਖਦਾ ਆਇਆ। RAM ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਪਰਮੇਸ਼ਰ ਨੇ ਆਪ ਕਿਰਪਾ ਕਰਕੇ ਆਪਣੇ ਪਿਆਰਿਆਂ ਦੀ ਰੱਖਿਆ ਕੀਤੀ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਦਾਸ ਰੱਖੇ ਪ੍ਰਭ ਆਪਣੈ। ਵਾਹਿਗੁਰੂ ਨੇ ਆਪ ਕਿਰਪਾ ਕਰਕੇ ਆਪਣੇ ਚਰਨਾਂ ਵਿੱਚ ਰੱਖ ਲਏ ਆ। ਆਪਣੇ ਚਰਨਾਂ ਦੇ ਨਾਲ ਆਪਣੇ ਪਿਆਰਿਆਂ ਨੂੰ ਜੋੜ ਕਰਕੇ ਰੱਖਿਆ ਹੈ। ਨਿੰਦਕ ਕਾਢੇ ਮਾਰ। ਤੇ ਜਿਹੜੇ ਨਿੰਦਕ ਲੋਕ ਸਾਨੂੰ ਉਹਨਾਂ ਨੂੰ ਕੱਢ ਕੱਢ ਕਰਕੇ ਮਾਰਨਾ ਕੀਤਾ ਹੈ। ਬਾਰ-ਬਾਰ ਤਿਨਾਂ ਨੂੰ ਮਹਾਰਾਜ ਕਹਿੰਦੇ ਮੌਤ ਦਿੱਤੀ ਹੈ, ਫੇਰ ਜਨਮ ਧਾਰਨ ਕਰਦੇ, ਫੇਰ ਉਹਨਾਂ ਦੀ ਮੌਤ ਹੋ ਜਾਂਦੀ ਹੈ। ਸੰਗਤ ਜੀ, ਸੁਖਮਨੀ ਸਾਹਿਬ ਪਾਵਨ ਬਾਣੀ ਵਿੱਚ ਅਸੀਂ ਸ਼ਲੋਕ ਪੜ੍ਹਦੇ ਹਾਂ, ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨਹਾਰ। ਕਿ ਜਿਹੜਾ ਕੋਈ ਮਨੁੱਖ, ਕੋਈ ਵੀ ਜੀਵ ਸਤਿਪੁਰਸ਼ਾਂ ਦੀ ਸੰਗਤ ਕਰਦਾ ਹੈ ਨਾ, ਉਹਦਾ ਉਧਾਰ ਹੋ ਜਾਂਦਾ ਹੈ। ਉਹ ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ ਹੈ, ਮੁਕਤ ਹੋ ਜਾਂਦਾ ਹੈ। ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨਹਾਰ। ਤੇ ਇਹਦੇ ਤੋਂ ਅਗਲੀ ਪੰਕਤੀ ਹੈ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਜੇ ਤਾਂ ਸੰਗਤ ਵਿੱਚ ਆਉਂਦਾ, ਸ਼ਰਨ ਵਿੱਚ ਆਉਂਦਾ, ਉਹਦਾ ਉਧਾਰ ਹੋ ਜਾਂਦਾ ਹੈ। ਤੇ ਜੇ ਉਹਨਾਂ ਸਤਿਪੁਰਸ਼ਾਂ ਦੀ ਨਿੰਦਿਆ ਕਰਦਾ, ਫਿਰ ਮਹਾਰਾਜ ਕਹਿੰਦੇ ਬਾਰ-ਬਾਰ ਜਨਮ ਧਾਰਨ ਕਰਨਾ ਪੈਂਦਾ ਹੈ। ਨਿੰਦਕ ਕਾਢੇ ਮਾਰ। ਉਹਨਾਂ ਨਿੰਦਕ ਲੋਕਾਂ ਨੂੰ ਪਰਮੇਸ਼ਰ ਕੱਢ ਕਰਕੇ ਮਾਰਦਾ, ਬਾਰ-ਬਾਰ ਉਹਨਾਂ ਨੂੰ ਸਜ਼ਾਵਾਂ ਦਿੰਦਾ ਹੈ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਬਚਨ ਕਹੇ ਨੇ, ਸੰਤਾਂ ਕੋ ਮਤ ਕੋਈ ਨਿੰਦਾ ਹੋ, ਸੰਤ ਰਾਮ ਹੈ ਏਕੋ। ਜਿਹੜੇ ਸਤਿਪੁਰਸ਼ਾਂ ਦੀ ਨਿੰਦਿਆ ਕਰਨੀ, ਜਾਣੋ ਕਿ ਰੱਬ ਦੀ ਨਿੰਦਿਆ ਕਰਦੇ ਪਏ ਹਾਂ। ਇਸ ਕਰਕੇ ਮਹਾਰਾਜ ਕਹਿੰਦੇ ਕਦੇ ਵੀ ਭਲੇ ਪੁਰਸ਼ਾਂ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਨਿੰਦਾ ਤਾਂ ਕਿਸੇ ਦੀ ਕਰਨੀ ਵੀ ਚੰਗੀ ਨਹੀਂ ਹੈ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ ਪ੍ਰਮਾਤਮਾ ਆਪ ਕਿਰਪਾ ਕਰਕੇ ਰੱਖਿਆ ਕਰਨ ਵਾਲਾ ਹੈ। ਕਿਉਂਕਿ ਜਿਹੜੇ ਪਰਮੇਸ਼ਰ ਦੇ ਪਿਆਰੇ ਆ ਨਾ, ਉਹ ਸੰਗਤ ਜੀ ਨਿੰਦਿਆ ਦੇ ਨਾਲ ਵੀ ਪਿਆਰ ਕਰਦੇ। ਇਹ ਮਨ ਵਿੱਚ ਭਾਵਨਾ ਬਣਾ ਕਰਕੇ ਕਿ ਸਾਡੀ ਨਿੰਦਿਆ ਕਰੋਗੇ, ਸਾਡਾ ਹੋਰ ਵੀ ਭਲਾ ਹੋਵੇਗਾ, ਹੋਰ ਸਾਡੀ ਚੜ੍ਹਦੀ ਕਲਾ ਹੋਵੇਗੀ, ਹੋਰ ਸਾਡਾ ਪ੍ਰਤਾਪ ਦੁਨੀਆ ਵਿੱਚ ਵਧੇਗਾ। ਬੰਦਗੀ ਕਰਨ ਵਾਲੇ ਕਿਸੇ ਤੇ ਘੇਲਾ ਨਹੀਂ ਕਰਦੇ ਜੇ ਕੋਈ ਉਹਨਾਂ ਦੀ ਨਿੰਦਿਆ ਕਰਦਾ ਹੈ। ਉਸਤਤ ਨਿੰਦਿਆ ਸਮ ਸਮਾਨ ਇਹਦੇ ਵਿੱਚ ਬਿਰਤੀ ਰੱਖਦੇ। ਕੋਈ ਉਸਤਤ ਕਰੀ ਜਾਵੇ ਉਹਦੇ ਤੇ ਖੁਸ਼ੀ ਨਹੀਂ ਹੁੰਦੀ, ਨਿੰਦਿਆ ਕਰੀ ਜਾਵੇ ਉਹਦੇ ਤੇ ਕੋਈ ਗਿਲਾ ਨਹੀਂ ਹੁੰਦਾ। ਐਸਾ ਬੰਦਗੀ ਕਰਨ ਵਾਲੇ ਪਰਮੇਸ਼ਰ ਦੇ ਪਿਆਰਿਆਂ ਦਾ ਸੁਭਾਅ ਬਣ ਜਾਂਦਾ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਉਚਾਰਨ ਕੀਤਾ, ਨਿੰਦੋ ਨਿੰਦੋ ਕਿ ਇਹ ਸੰਸਾਰ ਦੇ ਲੋਕੋ ਮੈਨੂੰ ਨਿੰਦਣਾ ਕਰੋ।
ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਤਾਰੀ। ਇਸ ਸੰਸਾਰ ਦੇ ਲੋਕੋ ਕਰੋ ਜਿੰਨੀ ਨਿੰਦਿਆ ਕਰਨੀ ਸਾਡੀ ਕਰ ਲਾਓ, ਸਾਨੂੰ ਕੋਈ ਪਰਵਾਹ ਨਹੀਂ ਹੈ। ਕਿਉਂਕਿ ਨਿੰਦਿਆ ਕਰਨ ਵਾਲਾ ਮਨੁੱਖ ਸਾਧ ਸੰਗਤ ਜੀ ਕਿਸੇ ਦਾ ਕੁਝ ਵਿਗਾੜ ਤੇ ਨਹੀਂ ਸਕਦਾ, ਪਰ ਆਪਣਾ ਜੀਵਨ ਜ਼ਰੂਰ ਵਿਗਾੜ ਲੈਂਦਾ, ਜ਼ਰੂਰ ਬਰਬਾਦ ਕਰ ਲੈਂਦਾ ਹੈ। ਆਪਣੀ ਜ਼ਿੰਦਗੀ ਜ਼ਰੂਰ ਅਕਾਰਤ ਸੰਸਾਰ ਦੇ ਵਿੱਚ ਗਵਾ ਲੈਂਦਾ ਹੈ, ਕਿਸੇ ਦਾ ਕੁਝ ਨਹੀਂ ਵਿਗਾੜ ਸਕਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਪ੍ਰਮਾਤਮਾ ਆਪਣੇ ਪਿਆਰਿਆਂ ਦੀ ਆਪ ਕਿਰਪਾ ਕਰਕੇ ਰੱਖਿਆ ਕਰਦਾ ਹੈ ਅਤੇ ਨਿੰਦਕ ਕਾਢੇ ਮਾਰ, ਨਿੰਦਕ ਜੀਵਾਂ ਨੂੰ ਕੱਢ ਕੱਢ ਕਰਕੇ ਮਾਰਿਆ ਜਾਂਦਾ ਹੈ। ਜਿਹੜੇ ਗੁਰੂ ਕੇ ਨਿੰਦਕ ਹਨ, ਗੁਰੂ ਘਰ ਦੇ ਦੋਸ਼ੀ ਹਨ, ਸਾਧ ਸੰਗਤ ਜੀ, ਤਿਨਾਂ ਨੂੰ ਵੀ ਮਹਾਰਾਜ ਕਹਿੰਦੇ ਸਜ਼ਾਵਾਂ ਮਿਲਦੀਆਂ ਨੇ। ਇਸ ਕਰਕੇ ਕਦੇ ਵੀ ਸਾਧ ਸੰਗਤ ਜੀ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਕਰਨਹਾਰ ਰਖਵਾਲਾ ਹੋਆ, ਜਾ ਕਾ ਅੰਤ ਨ ਪਾਰਾਵਾਰ। ਨਾਨਕ ਦਾਸ ਰਖੇ ਪ੍ਰਭ ਆਪਣੈ, ਨਿੰਦਕ ਕਾਢੇ ਮਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।